ਇਹੋ ਜਿਹੇ ਚੌਧਰੀ ਪੰਚਾਇਤ 'ਚ ਕਹਿੰਦੇ ਹੁੰਦੇ ਆ ਮੇਰੀ ਕਮੀਜ਼ ਪਿੱਛੋਂ ਕਿੰਨੇ ਬੰਨੀ ਕਿੰਨੀਆਂ ਰਹਿ ਗਈਆਂ? ਇੱਕ ਰਹਿ ਗਿਆ ਜੀ। ਲਓ ਜੀ ਖਾਨ ਸਾਹਿਬ ਸੀ। ਲਓ ਜੀ ਇਹ ਵੀ ਗਈ। ਇਹਦੀ ਉਸਤਾਦ ਜੀ ਸੱਸ ਸਹੀ ਤੇ ਇਹਦਾ ਅੱਬੂ ਕਹਿੰਦਾ ਜਾਨ ਨੂੰ ਅੱਡੇ ਛੱਡਿਆ ਤੇ ਜੂਏ ਦੇ ਅੱਡੇ ਛੱਡਿਆ। ਅਭੀ ਚੋਰੀ ਜੀ ਤਾਂ ਹੁਣ ਸੋਨੇ ਦੇ ਦੰਦ ਲਵਾਏ। ਇੱਕ ਬੰਦਾ ਕਹਿੰਦਾ ਯਾਰ ਫਲਾਣੇ ਤੇ ਦੰਦੀ ਵੜਨੀ, ਕਹਿੰਦਾ 15,000 ਲਵਾਂ। ਇਹ ਵੀ ਬੈਲਡਰ ਸੀਗਾ ਤੇ ਚੌਧਰੀ ਬਣ ਗਿਆ। ਕੀ ਸੀ ਠਹਿਰ ਜਾਏ ਬੈਲਡਿੰਗ ਵਾਲਾ ਵੀ ਤੇ ਚੌਧਰੀ ਬਣ ਗਿਆ ਤੇ ਸ਼ੀਸ਼ਾ ਮੂੰਹ ਅੱਗੇ ਰੱਖ ਕੇ ਫੈਸਲਾ ਕਰਾਂਗੇ। ਉਹ ਕਾਲਾ ਸ਼ੀਸ਼ਾ ਚੌਧਰੀ ਸੀ ਬਾਸ ਤੇ ਦੋ ਗਰੁੱਪਾਂ ਦੀ ਲੜਾਈ ਦੀ ਸੁਲ੍ਹਾ ਹੋ ਹੀ ਨਹੀਂ ਰਹੀ ਤੇ ਉਹਨਾਂ ਨੂੰ ਕਹਿੰਦੇ ਉਹ ਮੈਨੂੰ ਕੁੱਟ ਲੋ ਯਾਰ ਰੋੜਾ ਤੇ ਇਹ ਵੀ ਵੈਸਟ ਇੰਡੀਜ਼ ਦਾ ਮੈਚ ਹੈ, ਕਹਿੰਦੇ ਤੇ ਪਾਕਿਸਤਾਨ ਝੰਡਾ ਬੜਿਆ ਕਰੇ ਤੇ ਇਹ ਕਹਿੰਦਾ ਗੱਦਾਰੀ ਕਰ ਰਹੇ ਆ ਸਾਡੇ। ਸਾਡੀ ਵੱਟ ਦਾ ਮੂੰਹ ਏਡਾ ਵੱਡਾ ਹੋ ਗਿਆ ਥੱਲੋਂ ਦੀ ਕਮੀਜ਼ ਪਾਉਂਦਾ। अस्सलामुअलैकुम नादरीन, अस्सलामुअलैकुम ਸਾਰਿਆਂ ਨੂੰ। ਇਹ ਟੀ ਟਾਈਮ ਨਹੀਂ, ਵਾਲੇਕੁਮ ਸਲਾਮ। ਇਹ ਟੀ ਟਾਈਮ ਨਹੀਂ, ਇਹ ਜੁਗਤਾਂ ਵਾਲਾ ਪ੍ਰੋਗਰਾਮ ਆ। ਉੱਥੇ ਨਾ ਗਾਹਕ ਬੈਠੇ ਰੋਟੀ ਖਾ ਰਹੇ ਸੀ ਤਵਾਰ ਬਾਜ਼ਾਰ। ਉੱਥੇ ਇਹ ਤਵਾਰ ਬਾਜ਼ਾਰ ਆ, ਸੈਟ ਟੀ ਟਾਈਮ ਹੀ ਆ। ਤੇ ਉੱਥੇ ਕਿਉਂਕਿ ਉਹ ਹੋਟਲ ਸੀ ਨਾ ਉੱਤੇ ਕਬਾਬਸ਼ ਦੇ, ਤੇ ਉੱਥੇ ਫੈਮਲੀਆਂ ਬੈਠੀਆਂ ਰੋਟੀ ਖਾ ਰਹੀਆਂ ਸੀ। ਤੇ ਫਿਰ ਇਹਨੇ ਵੀ ਜਾਣਾ ਸੀ ਦੁਕਾਨ ਤੇ, ਅਸੀਂ ਕਿਹਾ ਚਲੋ ਇੱਥੇ ਪੇਲਦੇ ਆ। ਹਾਂ ਸਿੱਧੀ ਗੱਲ ਆ, ਸਹੀ। ਕਈ ਵਿੱਚੋਂ ਇਹੀ ਕਹਿੰਦੇ ਹੋਣੇ ਅਗਲਾ ਵੀ ਇਹਨਾਂ ਦਾ ਚੰਗਾ ਹਿਸਾਬ ਲੱਗਾ ਵਾ, ਮਤਲਬ ਬਹਿ ਕੇ ਐਵੇਂ ਕਰੀ ਜਾਂਦੇ ਜਿੱਥੇ ਦਿਲ ਕਰਦਾ ਹੈ। ਤੁਸੀਂ ਵੀ ਕਰ ਲਓ, ਤੁਸੀਂ ਨਾ ਖਪੋ ਸਾਰੀ ਦਿਹਾੜੀ ਧੁੱਪੇ। ਤੁਸੀਂ ਕੰਟੈਂਟ ਅੱਛਾ ਲਿਆਓ, ਤੁਸੀਂ ਵੀ ਕਰ ਲਓ। ਹਾਂ ਸਹੀ ਗੱਲ ਕਰ ਲਓ। ਗੱਲ ਇਹ ਹੈ ਕਿ ਜਾਂ ਜਿਹੜੇ ਵੇਖਦੇ ਉਹਨਾਂ ਨੂੰ ਰੋਕ ਲਓ, ਜਾਓ ਘਰਾਂ ਜਾ ਕੇ। ਜਗ੍ਹਾ ਇੱਕ ਤੇ ਸ਼ੋਅ ਦੋ। ਹਾਂ ਇਕੱਠਿਆਂ ਲੈਣਾ ਪਿਆ। ਆ ਮੈਂ ਤੁਹਾਨੂੰ ਦੱਸਦਾ ਹਾਂਜੀ ਐਸੇ ਨੈਸ਼ ਕਰੈਕਟਰ ਆ। ਕਾਪੀ ਪੈਨਸਲ ਪੜ੍ਹ ਕੇ ਉੱਤੇ ਬੈਠੇ, ਮੈਂ ਕਿਹਾ ਜੁਗਤਾਂ ਲਿਖ ਲਓ, ਕੋਈ ਟੌਪਿਕ ਲਿਖ ਲਓ। ਤੇ ਟੌਪਿਕ ਕੀ ਕੱਢਿਆ ਇਹ ਜੀ ਇੱਕ ਕੀ ਸੀ? ਚੌਧਰੀ ਸੀ। ਚੌਧਰੀ ਤੇ ਬੜਾ ਫਿੱਕਾ ਜਿਹਾ ਚੌਧਰੀ, ਪਿੰਡ ਦਾ ਗਰੀਬ ਜਿਹਾ ਮਾੜਾ ਜਿਹਾ ਤੇ ਲਾਲਚੀ ਟੈਪ ਵੀ। ਤੇ ਪੰਚਾਇਤ ਕਰ ਸਾਨੂੰ ਕਹਿ ਰਿਹਾ ਸੀ ਮੋਬਾਈਲ ਸਾਰੇ ਬੰਦ ਕਰ ਦਿਓ। ਸਾਨੂੰ ਕਹਿ ਰਿਹਾ ਸੀ ਮੋਬਾਈਲ ਸਾਰੇ ਬੰਦ ਕਰ ਦਿਓ, ਸਾਡਾ ਡਾਇਰੈਕਟਰ ਮੋਬਾਈਲ ਆਫ ਕਰ ਦਿਓ ਸਾਰੇ। ਤੇ ਆਪਣੀ ਬੈਲ ਹੋ ਗਈ। ਉਹ ਜੀਓ ਇਹ ਡਾਇਰੈਕਟਰ ਆ। ਇਹੋ ਜਿਹੇ ਡਾਇਰੈਕਟਰ 3 ਸਟਾਰ ਅੱਗੇ ਜਾ ਕੇ ਕਹਿੰਦੇ ਓਏ ਮੈਂ ਤੇ ਪਿੱਛੇ ਉਤਰਨਾ। ਮੈਂ ਇੱਕ ਸੀਨ ਸੋਚਦਾ ਰਿਹਾ। ਤੇ ਜੁਗਤਾਂ ਹੁਣ ਸ਼ੁਰੂ ਹੋਈਆਂ ਨੇ। ਦਾਨੇ ਸਾਹਿਬ ਨੇ ਕਾਪੀ ਪੈਨਸਲ ਫੜੀ ਆ, 6 ਜਣੇ ਬੈਠੇ ਨੇ, ਕੋਈ ਤਿਆਰੀ ਕਰ ਰਹੇ ਨੇ ਕਿ ਯਾਰ ਇਸ ਟੌਪਿਕ ਤੇ ਕਰ ਲਈਏ। ਤੇ ਮੈਂ ਲੰਮੇ ਪਿਆ ਨਾ ਦੱਸੀ ਗਿਆ ਕਿ ਚੌਰੀ ਹੁੰਦਾ ਤੇ ਇਦਾਂ ਤੇ ਚੌਰੀ ਹੁੰਦਾ, ਤੇ ਉਹ ਸਾਰੀਆਂ ਲਿਖ ਲਈਆਂ ਨੇ। ਤੇ ਜ਼ੇਨ 'ਚ ਬਣਾਇਆ ਵੀ ਉਹ ਅਸੀਂ ਕਰਨੀਆਂ ਨੇ, ਉਹ ਮੈਂ ਪਹਿਲੇ ਕਰ ਦੇਣੀਆਂ ਸਾਰੀਆਂ। ਇਹਨਾਂ ਦੀ ਮੈਂ ਕਾਪੀ ਨੈਸ਼ ਕਰ ਦੇਣੀ। ਆ ਨਾ ਖਾਨ ਸਾਹਿਬ ਸੀ, ਪਹਿਲੀ ਜੁਗਤ ਕਾਪੀ ਦੀ ਨਤੀ ਹੋਣ ਲੱਗੀ। ਆ ਨਾ ਖਾਨ ਸਾਹਿਬ ਸੀ ਤੇ ਪੰਚਾਇਤਾਂ ਕਰਾਉਣ ਲੱਗ ਪਿਆ। ਖਾਨ ਸਾਹਿਬ ਸੀ ਨਾ ਪ੍ਰੋਗਰਾਮ ਕਰਦੇ ਨੇ, ਪ੍ਰੋਗਰਾਮ ਲਿਖੇ ਵੀ ਹੁੰਦੇ ਨੇ ਕਿਹੜੀ ਤਰੀਕ ਨੂੰ ਕਿੱਥੇ ਜਾਣਾ, ਕਿੱਧਰ ਕਿੱਥੇ ਜਾਣਾ। ਇਹਨੂੰ ਇੱਕ ਫੋਨ ਆਇਆ, ਕਹਿੰਦਾ ਚੌਧਰੀ ਸਾਹਿਬ ਪੰਚਾਇਤ 'ਚ ਆਉਣਾ ਵਾ। ਕਹਿੰਦਾ ਪੰਚਾਇਤ 'ਚ ਮੈਂ ਇੱਕ ਸ਼ਰਤ ਤੇ ਆਉਣਾ, ਮੈਂ ਲਾੜੇ ਦੇ ਨਾਲ ਲੈਣਾ। ਪਿੱਛੋਂ ਖਾਨ ਸਾਹਿਬ ਸੀ ਨਾ ਪਾਪਾ ਤੇ ਚੌਧਰੀ ਬਣ ਗਿਆ। ਫਿਰ ਫੋਨ ਆਇਆ ਦੂਜੀ ਜੁਗਤ, ਕਰਦੀ ਇਹ ਕੱਟ ਦੂਜੀ ਜੁਗਤ। ਕਹਿੰਦੇ ਬੇਟਾ ਮੈਨੂੰ ਸਾਰੀਆਂ ਯਾਦ ਨੇ। ਕਰ ਲੈ ਦੋ। ਇਹ ਜਦੋਂ ਮੇਰੀਆਂ ਜੁਗਤਾਂ ਮੁੱਕਣੀਆਂ ਵਾ, ਆ ਦੇਖਣਾ ਕੈਸੇ ਮਿੱਟੀ ਹੁੰਦੇ ਸਾਰੇ। ਲਓ ਜੀ ਖਾਨ ਸਾਹਿਬ ਸੀ ਫੋਨ ਤੇ ਪੰਚਾਇਤੀਆ ਬਣ ਗਿਆ, ਪੰਚਾਇਤਾਂ ਕਰਾਉਣ ਲੱਗ ਪਿਆ। ਚੌਧਰੀ ਝੂਠਾਈ ਤੇ ਫੋਨ ਆਇਆ, ਉਹਨਾਂ ਨੇ ਕਿਹਾ ਚੌਧਰੀ ਸਾਹਿਬ ਪੰਚਾਇਤ ਰੱਖਣੀ। ਕਹਿੰਦਾ ਕਿੱਦਣ ਤਰੀਕ ਦੀ ਪੰਚਾਇਤ ਆ? ਕਹਿੰਦੇ ਜੀ ਕੱਲ ਦੀ। ਕਹਿੰਦਾ ਇੱਕ ਮਿੰਟ ਠਹਿਰ ਜਾ। ਮੁੰਡੇ ਨੇ ਕਹਿੰਦਾ ਕਾਪੀ ਲਿਆ, ਕੱਲ ਦੀ ਦੇਖੋ ਪੰਚਾਇਤ ਨਹੀਂ। ਅਗਲੀ ਵੇਖ ਵੀ ਕਰਦੇ। ਪੰਚਾਇਤ ਕਾਪੀ ਤੇ ਉਹ ਖਾਨ ਸਾਹਿਬ ਨੇ ਨਾ ਪ੍ਰੋਗਰਾਮ ਲਿਖੇ ਹੁੰਦੇ ਨੇ ਕਿ 29 ਤਰੀਕ ਨੂੰ ਸਾਂਗਲੇ ਜਾਣਾ। ਕਹਿੰਦਾ ਕਾਪੀ ਦੇਖ ਕੱਲ ਦੀ ਡੇਟ ਦੀ ਕੋਈ ਪੰਚਾਇਤ ਤੇ ਨਹੀਂ। ਸਾਰੀ ਕੱਢ ਲਈਏ। ਕੱਟ ਅਗਲੀ ਫਿਰ। ਯਾਰ ਆ ਨਾਜ਼ਰੀਨ ਕੋਈ ਗੱਲ ਨਹੀਂ ਹੈਗੀ, ਮਤਲਬ ਮੈਂ 250 ਜੁਗਤ ਮੈਂ ਦੱਸਾਂ, 4 ਕੇ ਮੈਂ ਕਰਾਂ, ਬਾਕੀ ਇਹ ਕਰਕੇ ਤੇ ਬਾਹਰ ਜਾ ਕੇ ਲੋਕਾਂ ਨੂੰ ਕਹਿ ਰਹੇ ਵੀ ਅਸੀਂ ਪਤਾ ਨਹੀਂ ਕੀ ਆ। ਹਾਂ ਪਤਾ ਲੱਗੇ ਨਾ, ਮੈਂ ਰਿਕਾਰਡਿੰਗ ਵੀ ਕਰਨੀ ਹੈ। ਹਾਂ ਜਿਹੜੇ ਮੈਂ ਦੱਸਦਾ ਵਾਂ ਆ ਨੈਸ਼ ਨੂੰ 36 ਮੈਂ ਜੁਗਤਾਂ ਦੱਸਦਾ, ਇਦਾਂ ਕਹਿ ਭਾਈ ਇਹ ਮੈਂ ਦੱਸਣਾ ਵਾ। ਅੱਜ ਹਾਂ ਅਗਲੀ ਪਟ ਕਿਹੜੀ ਸੀ? ਅਗਲੀ ਹੋਈ ਕਿ ਓਬਰ ਪਿੰਡ ਚਲ ਗਏ। ਹਾਂ ਅੱਛਾ ਸੁਣੋ। ਖਾਨ ਸਾਹਿਬ ਸੀ ਨਾ ਤੇ ਥੋੜੀ ਲਾਲਚੀ ਵੀ। ਖਾਨ ਸਾਹਿਬ ਸੀ ਤੇ ਪੰਚਾਇਤ ਆ ਗਈ। ਖਾਨ ਸਾਹਿਬ ਪੰਚਾਇਤ, ਚੌਧਰੀ ਸਾਹਿਬ ਉਹਨਾਂ ਨਹੀਂ ਪਤਾ ਖਾਨ ਸਾਹਿਬ ਆ, ਚੌਧਰੀ ਸਾਹਿਬ ਪੰਚਾਇਤ। ਤੇ ਪੰਚਾਇਤ 'ਚ ਬੈਠਾ ਹਿਸਾਬ ਲਾ ਰਿਹਾ। ਕਹਿੰਦਾ ਪੰਚਾਇਤ ਮੁੱਕ ਗਈ ਆ? ਕਹਿੰਦਾ ਹਾਂਜੀ। ਗੁੜ ਕਿਹਦੇ ਘਰ ਹੁੰਦਾ?
ਦੇਸੀ ਗੁੜ ਸੁਣਿਆ ਤੁਹਾਡੇ ਘਰ ਹੁੰਦਾ ਯਾਰ 2 ਕਿਲੋ ਜ਼ਰਾ ਉਹ ਤੇ ਦਿਓ ਹੈ ਤੇ ਸੋਹਣਾ ਪੰਚਾਇਤ 'ਚ ਬੈਠਾ ਵਾ ਤੇ ਨਾਲ ਗੋਡਿਆਂ ਦਾ ਇੰਜ ਕਰੀ ਜਾਂਦਾ ਤੂੰ ਮੱਝ ਚੁੱਕੀ ਓਏ ਹੈ ਤੂੰ ਚੁੱਕੀ ਹੈ ਤੇ ਇੱਕ ਬੰਦਾ ਠਹਿਰ ਜਾ ਬੇਟੇ ਮੈਂ ਆਪਣੀਆਂ ਕਰ ਪਾਟਲੀ ਚੌਧਰੀ ਸੀਗਾ ਠਹਿਰ ਜਾ ਮੈਂ ਆਪਣੀਆਂ ਕਰ ਲਵਾਂ ਅੱਛਾ ਪਹਿਲੇ ਮੈਨੂੰ ਪਤਾ ਲੱਗ ਗਿਆ ਤੁਸੀਂ ਕਿਹੜੀ ਕਰਨੀ ਮੈਂ ਉਹ ਲੱਭ ਲਵਾਂ ਠਹਿਰ ਜਾ ਮੈਂ ਤੈਨੂੰ ਦੱਸਦਾ ਦੋ ਹੋ ਗਈ ਮੈਨੂੰ ਦੋ ਨੀ, ਤਿੰਨ। ਸਭ ਤਿੰਨ ਤੋਂ ਹੋ ਵੱਡੀ ਗਏ। ਅੱਛੀ ਲੱਗੀ ਸੀ ਭਾਵੇਂ ਉਹ ਕਰੇਲੇ ਵਾਲੀ ਤੇ ਕਰ ਹਾਂ ਲਓ ਜੀ ਆਹ ਜੀਓ ਮਰੇ ਬੰਦੇ ਦੇ ਕੱਪੜੇ ਲਓ ਜੀ ਮੇਰੇ ਆਹੋ ਆ ਵੀ ਸੀ ਓਏ ਲਓ ਜੀ ਕੁਝ ਕੀ ਬਚਿਆ ਖਾਨ ਸਾਹਿਬ ਸੀ ਤੇ ਲੁੱਕ ਕੇ ਚੌਧਰੀ ਬਣਿਆ ਤੇ ਸਾਰਿਆਂ ਨੂੰ ਪਤਾ ਚੌਧਰੀ ਹੈ ਤੇ ਅੰਦਰੋਂ ਖਾਨ ਸਾਹਿਬ ਆ ਤੇ ਫੋਨ ਆਇਆ ਚੌਧਰੀ ਸਾਹਿਬ ਕੀ ਗੱਲ ਹੈ ਉਹਨਾਂ ਨੇ ਕਿਹਾ ਚੌਧਰੀ ਸਾਹਿਬ ਇੱਕ ਕੇਸ ਆਇਆ ਇੱਕ ਬੰਦੇ ਨੇ ਸਾਡੀ ਕਰੇਲਿਆਂ ਦੀ ਫਸਲ ਦੇ ਉੱਤੇ ਮਿੱਧ ਕੇ ਕਰੇਲਿਆਂ ਦਾ ਬੇੜਾ ਗਰਕ ਕਰਤਾ ਤੇ ਚੌਧਰੀ ਦੇ ਇੰਜ ਵਾਲ ਖੜੇ ਹੋਏ ਉਹਨੇ ਕਿਹਾ ਫੈਸਲਾ ਰਹਿਣ ਦੇ ਉਹਨੂੰ ਸਜ਼ਾਏ ਮੌਤ ਆ ਉਹਨੇ ਕਿਹਾ ਦੂਜੀ ਪਾਰਟੀ ਦੀ ਗੱਲ ਤੇ ਸੁਣ ਲਓ ਉਹਨੇ ਕਿਹਾ ਸੁਣਨੀ ਨਹੀਂ ਉਹਨੂੰ ਮਾਰ ਦਿਓ ਝੂਠੀ ਵੀ ਨਹੀਂ ਸੁਣਨੀ ਉਹ ਅਗਲੇ ਦਿਨ ਇਕੱਠੇ ਹੋਏ ਦੂਜੀ ਪਾਰਟੀ ਕਹਿੰਦੀ ਸਰ ਸਾਡਾ ਚੌਧਰੀ ਸਾਹਿਬ ਸਾਡਾ ਬੰਦਾ ਨਹੀਂ ਗਿਆ ਕਰੇਲਿਆਂ 'ਚ ਉਹਨੇ ਕਿਹਾ ਭਾਵੇਂ ਨਹੀਂ ਵੀ ਗਿਆ ਇਹ ਜਿਹੜੀ ਅਫਵਾਹ ਹੀ ਉੱਡੀ ਨਾ ਇਹ ਨਹੀਂ ਮੇਰੇ ਕੋਲ ਬਰਦਾਸ਼ਤ ਇਹ ਅਫਵਾਹ ਹੀ ਨਹੀਂ ਮੈਂ ਬਰਦਾਸ਼ਤ ਕਰ ਸਕਦਾ ਕਿ ਕਰੇਲਿਆਂ ਦੇ ਉੱਤੇ ਪੈਰ ਰੱਖ ਦਿੱਤੇ ਬੱਕਰੀ ਚੁੱਕੀ ਗਈ ਸੀ। ਹਾਂ ਫੇਰ ਹੈ ਬਹੁਤ ਬਰਫ ਵਾਲੀ ਹਾਂ ਧੁੰਦ ਚ ਬਰਫ ਵਾਲੀ ਠਹਿਰ ਜਾ ਖਾਨ ਸਾਹਿਬ ਸੀ ਨਾ ਸਰਦੀ ਤੋਂ ਵੀ ਡਰਦੇ ਨਿਜ਼ਾਮ ਸਾਰਾ ਹੈ ਸੁਭਾਨ ਤੇ ਪੰਚਾਇਤੀਏ ਚੌਧਰੀ ਬਣੇ ਨੇ ਤੇ ਇੱਕ ਫੋਨ ਆਇਆ ਉਹਨੇ ਕਿਹਾ ਖਾਨ ਸਾਹਿਬ ਫੈਸਲਾ ਜਲਦੀ ਆ ਜਾਓ ਖਾਨ ਸਾਹਿਬ ਉੱਤੇ ਚੌਧਰੀ ਸਾਹਿਬ ਪਹੁੰਚੇ ਨੇ ਤੇ ਮੁਕੱਦਮਾ ਲੱਗਾ ਉਹਨੇ ਕਿਹਾ ਹਾਂਜੀ ਉਹਨੇ ਕਿਹਾ ਜੀ ਪਰ ਸਰਦੀਆਂ ਉਸ ਟਾਈਮ ਫੁੱਲ ਠੰਡ ਪੋ ਮਾਗਦੀਆਂ ਰਾਤਾਂ ਕੋਰਾ ਪੈਣ ਦਿਆ ਤੇ ਫੈਸਲਾ ਰਜ਼ਾਈ ਚ ਲੁੱਕ ਕੇ ਕਰ ਰਿਹਾ ਕਰੈਕਟਰ ਹੈ ਕੱਲੀ ਆਵਾਜ਼ ਆ ਰਹੀ ਹੈ ਮੂੰਹ ਵੀ ਨਹੀਂ ਨਜ਼ਰ ਆ ਰਿਹਾ ਪੰਚਾਇਤੀਏ ਦਾ ਚੌਧਰੀ ਦਾ ਉਹਨੇ ਕਿਹਾ ਹਾਂ ਵੀ ਦੱਸੋ ਕੀ ਗੱਲ ਹੈ ਪੁੱਤ ਕਹਿੰਦਾ ਜੀ ਚੌਧਰੀ ਸਾਹਿਬ ਇਹ ਬੰਦਾ ਅਸੀਂ ਬਰਫ਼ ਦਾ ਕੰਮ ਕਰਦੇ ਹਾਂ ਧੁੰਦ 'ਚ ਇਹ ਅਸੀਂ ਬਰਫ਼ ਦਾ ਕੰਮ ਕਰਦੇ ਹਾਂ ਇਹ ਬੰਦੇ ਨੇ ਸਾਡੇ ਬਲੌਕ ਚੋਰੀ ਕੀਤੇ ਨੇ ਬਰਫ਼ ਦੇ ਚੋਰੀ ਹਿਸਾਬ ਲਾਉਂਦਾ ਇੰਨੀ ਧੁੰਦ 'ਚ ਇਹਨੇ ਬਲੌਕ ਕਹਿੰਦਾ ਸ਼ੁਕਰ ਕਰੋ ਲੈ ਗਿਆ ਤੁਹਾਡੇ ਕੋਲੋਂ ਬਰਫ਼ ਇੰਨੀ ਧੁੰਦ ਤੇ ਉਹਨੂੰ ਕਹਿ ਰਿਹਾ ਇਹਨੂੰ ਛੱਡ ਦਿਓ ਇਹਨੂੰ ਮਾਫੀ ਦੇ ਦਿਓ ਉਹ ਕਹਿੰਦਾ ਕਿਉਂ ਚੋਰੀ ਸਾਹਿਬ ਕਾਹਤੋਂ ਮਾਫੀ ਦੇ ਦਿਓ ਕਹਿੰਦਾ ਜਿਹੜਾ ਇੰਨੀ ਸਰਦੀ 'ਚ ਬਰਫ਼ ਚੁੱਕਣ ਲੱਗੇ ਨਹੀਂ ਮਰਿਆ ਮੈਂ ਉਹਨੂੰ ਕੀ ਸਜ਼ਾ ਦੇਣੀ ਮੇਰੀ ਸਜ਼ਾ ਨੇ ਉਹਨੂੰ ਕੀ ਕਹਿਣਾ ਕਫਨ ਵਾਲੀ ਰਹਿ ਗਈ ਕਿਹੜੀ? ਕਫਨ ਵਾਲੀ ਕੱਪੜੇ ਬੰਦਾ ਮਰ ਗਿਆ ਕਿ 2 ਬੰਦਾ ਮਰ ਗਿਆ ਤੇ ਸੋਡੇ ਦਾ ਸੰਗ ਨਹੀਂ ਆਇਆ ਹਾਂ ਬਸ ਬਈ ਬਹੁਤ ਮਾੜਾ ਚੌਧਰੀ ਆ ਅੰਦਰੋਂ ਬਿਲਕੁਲ ਮਿੱਟੀ ਤੇ ਉਹਨੂੰ ਫੋਨ ਆਇਆ ਉਹਨੇ ਫੋਨ ਕੀਤਾ ਚੌਧਰੀ ਫੋਨ ਕਰ ਰਿਹਾ ਇੱਕ ਬੰਦੇ ਨੂੰ ਹੈਲੋ ਆ ਭਰਾ ਤੇਰਾ ਮਰਿਆ ਸੀ 15 ਦਿਨ ਪਹਿਲੇ ਉਹ ਕਹਿੰਦਾ ਹਾਂਜੀ ਤੇ ਉਹਦੇ ਕੱਪੜੇ ਨਹੀਂ ਸੀ ਪਹੁੰਚਾਉਣੇ ਮੈਨੂੰ ਉਹਨੇ ਕਿਹਾ ਚੌਧਰੀ ਸਾਹਿਬ ਹੁਣੇ ਆ ਜਾਂਦੇ ਉਹ ਮਾੜੇ ਪਾਟੇ ਨੇ ਕੋਈ ਗੱਲ ਨਹੀਂ ਮੈਂ ਸੀ ਲਾਂਗਾ ਮਾਜੋ ਬੰਦਾ ਜਿਹੜਾ ਮਾਝ ਚੋਰੀ ਵਾਲੀ। ਲੰਡੇ ਦਾ ਕੰਮ ਕਰਦਾ ਸਰਦੀਆਂ ਦੇ ਵਿੱਚ ਹੈ ਮੱਝ ਚੋਰੀ ਵਾਲੀ ਵੀ ਸੀ ਮੇਰੀ ਉਹ ਵੀ ਸੁਣੋ ਇਹ ਦੇਖਣਾ ਤੁਸੀਂ ਬਾਅਦ ਚ ਇਹਨਾਂ ਕੋਲ ਬਚਦਾ ਕੀ ਹੈ ਲਓ ਜੀ ਚੌਧਰੀ ਵੀ ਕਿੱਡਾ ਕੁ ਫਿੱਕਾ ਚੌਧਰੀ ਪਿੰਡ ਦਾ ਠੀਕ ਆ ਜੀ ਇੱਕ ਬੰਦਾ ਕਹਿੰਦਾ ਚੌਧਰੀ ਕਹਿੰਦਾ ਹਾਂ ਵੀ ਕੀ ਫੈਸਲਾ ਕਹਿੰਦਾ ਚੌਧਰੀ ਸਾਹਿਬ ਮੇਰੀ ਮੱਝ ਚੁੱਕੀ ਗਈ ਹੈ ਕਹਿੰਦਾ ਇਹ 2 ਹੋ ਗਈਆਂ ਕੱਲ ਮੇਰੀ ਵੀ ਚੁੱਕੀ ਗਈ ਇਹ ਕੋਈ ਚੋਰ ਪੱਕਾ ਪੈ ਰਿਹਾ ਇਹ ਦੂਜਾ ਵਾਕਿਆ ਹੈ ਠੀਕ ਹੈ ਲੰਡੇ ਵਾਲੀ ਜਿਹੜੀ ਠਹਿਰ ਜੋ ਸਰਦੀਆਂ ਚ ਲੰਡਾ ਨਹੀਂ ਠਹਿਰ ਜੋ ਉਹ ਕੱਟਣ ਦੇਖੋ ਦੇ ਕੱਟ ਦੇ ਸਾਰੀਆਂ ਕੱਟ ਬੇਟੇ ਮੇਰੀਆਂ ਕਾਪੀ ਸਾੜ ਨਹੀਂ ਹੋਰ ਕਿਹੜੀ ਰਹਿ ਗਈ ਸੀ ਲੰਡੇ ਵਾਲੀ ਲੰਡੇ ਵਾਲੀ ਵੀ ਆ ਕਿਹੜੀ ਲੰਡੇ ਵਾਲੀ ਤੇ ਲੰਡਾ ਲਾ ਲਿਆ ਇਹਨੇ ਇੱਕ ਬੰਦੇ ਨੂੰ ਪੁੱਛਿਆ ਕੰਮ ਕੀ ਕਰਦਾ ਕਹਿੰਦਾ ਮੈਂ ਲੰਡੇ ਦਾ ਕੰਮ ਕਰਦਾ ਕਹਿੰਦਾ ਇਹਦਾ ਨੰਬਰ ਲੈ ਆਹੋ ਨਹੀਂ ਇਹ ਮੇਰੀ ਨਹੀਂ ਸੀ ਭਾਈ ਇਹ ਮੈਂ ਕਿੰਨੀਆਂ ਰਹਿ ਗਈਆਂ ਇੱਕ ਰਹਿ ਗਿਆ ਜੀ ਲਓ ਜੀ ਖਾਨ ਸਾਹਿਬ ਸੀ ਲਓ ਜੀ ਇਹ ਵੀ ਗਈ ਉਹ ਮਰੇ ਬੱਟ ਕਾਪੀ ਮਿੱਟੀ ਅੱਛਾ ਕੈਸੀ ਗੱਲ ਆਪਣੀ ਤਿਆਰੀ ਨਹੀਂ ਕਰ ਰਹੇ ਆਪਣੇ ਤੇ ਕੋਈ ਕਾਪੀ ਵਾਲਾ ਲੱਭੇ ਉਹ ਵੀ ਗਈ ਗਿਆ ਮੁਕੀਆਂ ਤੇ ਨਹੀਂ ਠੀਕ ਹੈ ਜੀ। 10 ਆਪਣੀਆਂ ਇਹਨਾਂ ਨੇ ਕੱਢ ਲਈਆਂ ਮੁਕੀਆਂ ਅੱਛਾ ਖਾਨ ਸਾਹਿਬ ਸੀ ਨਾ ਖਾਨ ਸਾਹਿਬ ਸੀ ਇਹ ਇੱਕ ਮੈਨੂੰ ਯਾਦ ਆਈ ਇਹਨਾਂ ਨੂੰ ਕਿਸੇ ਨਹੀਂ ਯਾਦ ਖਾਨ ਸਾਹਿਬ ਸੀ ਨਿਜ਼ਾਮ ਪੂਰਾ ਆਹਾ ਕਿਆ ਕਹਿੰਦੇ ਤੇ ਇੱਕ ਬੰਦੇ ਨੇ ਨਾ ਪੰਚਾਇਤ ਚ ਬਹੁਤ ਅੱਛੀ ਦਲੀਲ ਦਿੱਤੀ ਬੜੀ ਪੱਕੀ ਦਲੀਲ ਦਿੱਤੀ ਕਿ ਚੌਧਰੀ ਸਾਹਿਬ ਇੰਜ ਹੋਇਆ ਤੇ ਉਹਦੀ ਦਲੀਲ ਏਡੀ ਪੱਕੀ ਸੀ ਉਹਨੂੰ ਕਹਿੰਦਾ ਆਹਾ ਕਿਆ ਕਹਿੰਦੇ ਖਾਨ ਸਾਹਿਬ ਸੀ ਤੇ ਪੰਚਾਇਤੀਆ ਚੌਧਰੀ ਬਣ ਗਿਆ ਚੌਧਰੀ ਬਣ ਗਿਆ ਤੇ ਉਹਨੇ ਫੈਸਲਾ ਕਰਾ ਕੇ ਨਾ ਕਹਿੰਦਾ ਤੁਸੀਂ ਕੀ ਕੰਮ ਕਰਦੇ ਹੋ ਕਹਿੰਦਾ ਜੀ ਸਾਡੀ ਲੰਡੇ ਦੀ ਰੇੜੀ ਆ ਐ ਮੁੰਡੇ ਨੰਬਰ ਲੈ ਪਾਉਂਦਾ ਲਓ ਜੀ ਮੈਂ ਤੇਰਾ ਸਾਹ ਲੈ ਲਵਾਂ ਕਿਉਂਕਿ ਮੈਂ ਮੇਨ ਸਾਰੀਆਂ ਕਰ ਦਿੱਤੀਆਂ ਚਲੋ ਜੇ ਕੋਈ ਰਹਿ ਗਈ ਹੋਈ ਤੇ ਉਹ ਰਹਿ ਗਈ ਉਹ ਜਿਹੜੀ ਕਿਹਾ ਸੀ ਆਪ ਥੱਲੇ ਬੈਠਾ ਪੰਚਾਇਤ ਉੱਤੇ ਬੈਠਾ ਉਹ ਕੋਈ ਨਹੀਂ
ਤੂੰ ਉਹ ਤੂੰ ਕਰ ਲੈ ਕੋਈ ਇਹਦਾ ਤਰਸ ਉਹ ਨਾਰਮਲ ਜੀ ਸੀ ਕੋਈ ਗੱਲ ਨਹੀਂ ਚਲੋ ਜੀ ਹਾਂਜੀ ਆਪਣਾ ਮੁੱਕ ਗਿਆ ਸ਼ੋ ਹਾਂਜੀ ਚਲੋ ਚਲੋ ਮੁੱਕ ਨਹੀਂ ਗਿਆ ਚਲੋ, ਚਲੋ। ਅਭੀ ਚੋਰੀ ਸੀ ਤਾਂ ਹੁਣ ਸੋਨੇ ਦੇ ਦੰਦ ਲਵਾਏ ਇੱਕ ਬੰਦਾ ਕਹਿੰਦਾ ਯਾਰ ਫਲਾਣੇ ਦੇ ਦੰਦੀ ਵੜਨੀ ਕਹਿੰਦਾ 15000 ਲਾਉਂਗਾ ਇਹ ਵੀ ਚੌਧਰੀ ਸੀ ਏਡਾ ਮਾੜਾ ਚੌਧਰੀ ਸੀ ਤੇ ਦੁਕਾਨ ਵਾਲਿਆਂ ਨੂੰ ਕਹਿੰਦੇ ਆ ਯਾਰ 2 ਕੁਰਸੀਆਂ ਦਿਓ ਪੰਚਾਇਤ ਨੇ ਸੋਨੇ ਦੇ ਦੰਦ ਲਵਾਏ ਸੋਨੇ ਦੇ ਦੰਦ ਲਵਾਏ ਡਾਕੂ ਪੈ ਗਏ ਉਹਨਾਂ ਨੂੰ ਆਈਫੋਨ 13 ਉਹਨਾਂ ਨੂੰ ਜੇਬ ਚੋਂ 50000 ਮੋਬਾਈਲ ਗੱਡੀ ਦੇ ਗਏ ਕਹਿੰਦੇ ਸਾਰਾ ਕੁਝ ਸਾਈਡ ਤੇ ਕਰ ਉਹਨਾਂ ਨੇ ਪਲਾਸ ਕੱਢਿਆ ਕਹਿੰਦੇ ਦੰਦ ਉਰੇ ਕਰ ਹੋ ਗਏ ਜੁਮੇਰਾਤ ਵਾਲੇ ਦਿਨ ਹੁਣ ਮਸਜਿਦ ਚ ਐਲਾਨ ਹੁੰਦਾ ਮਸਜਿਦ ਦੀ ਇਮਦਾਦ ਕਰੋ ਤੇ ਚੌਧਰੀ ਸਾਹਿਬ ਚਲ ਗਏ ਉਹਨੂੰ 100 ਰੁਪਇਆ ਦਿੱਤਾ ਕਹਿੰਦਾ ਵਾਹ ਵਾਹ ਚੌਧਰੀ ਸਾਹਿਬ ਆਏ ਨੇ 100 ਰੁਪਇਆ ਦਿੱਤਾ ਚੌਧਰੀ ਸਾਹਿਬ ਆਏ ਨੇ ਅੱਲਾ ਪਾਕ ਇਹਨਾਂ ਨੂੰ ਇਦਾਂ ਉਦਾਂ ਘੰਟਾ ਕਿ ਦਲੀਲਾਂ ਕਰਕੇ ਨਾ ਤੇ ਪਿੱਛੇ ਵੇਖਿਆ ਮੌਲਵੀ ਨੇ ਤੇ ਪਿੱਛੇ ਖੜਾ ਕਹਿੰਦਾ ਮੌਲਵੀ ਕਹਿੰਦਾ ਜਾਂਦਾ ਨਹੀਂ ਕਹਿੰਦਾ 90 ਭਗਾਇਆ ਲੈ ਮੈਂ ਚੰਦਾ ਔਰ ਇੱਕ ਦੌਰ ਸੀ ਜਦੋਂ ਮੈਂ 24 ਤੇ ਸ਼ੋਅ ਕਰਦਾ ਸੀ ਤੇ ਡੈਮ ਵਾਸਤੇ ਪੈਸੇ ਇਕੱਠੇ ਕਰਨੇ ਸੀ ਉਹ ਮੈਂ 10-12 ਸ਼ੋਆਂ 'ਚ ਇਕੱਠੇ ਕੀਤੇ ਵਾਵਾ ਇੱਕ ਬਾਬਾ ਨਾ ਜਨਾਹ ਕਲੋਨੀ ਕੀ ਕਰਦੇ ਪਏ ਆ ਇੱਥੇ ਮੈਂ ਕਿਹਾ ਬਾਬਾ ਜੀ ਡੈਮ ਬਣ ਰਿਹਾ ਡੈਮ ਵਾਸਤੇ ਡੈਮ ਉਹ 'ਚ ਕੀ ਹੋਣਾ ਵਾ ਮੈਂ ਕੁਝ ਜਿੰਨਾ ਸਲਾਬ ਸਰੂਪ ਇਹ ਉਹ ਕੋ 19 ਕੀ ਬਿਜਲੀ ਬਣੇਗੀ ਕੋਈ ਬਚਤ ਹੋਏਗੀ ਯਾਨੀ ਬਹੁਤ ਸਾਰੇ ਫਾਇਦੇ ਨੇ ਡੈਮ ਬਣਨ ਦੇ ਗਵਰਨਮੈਂਟ ਬਣਾ ਰਹੀ ਆ ਪੈਸੇ ਉਹਦੀ ਸਮਝ ਆ ਗਈ ਗੱਲ ਹਾਂ ਹਾਲਾ ਉਹਨੇ ਇੰਜ ਕੱਢ ਕੇ ਨਾ 100 ਰੁਪਈਆ ਕੱਢ ਕੇ ਮੈਨੂੰ ਕਹਿੰਦਾ ਆ ਲੈ 100 ਰੁਪਈਆ ਮੈਂ ਕਿਹਾ ਜੀ ਮਿਹਰਬਾਨੀ ਬਾਬਾ ਜੀ ਹੈ ਮੈਂ ਕਿਹਾ ਜੀ ਲਿਖੋ ਜੀ ਬਾਬਾ ਜੀ 100 ਰੁਪਈਆ ਤੇ ਚਲਾ ਗਿਆ ਤੇ 15 ਕੁ ਮਿੰਟ ਵਾਪਸ ਆ ਕੇ ਨਾ ਮੈਨੂੰ ਕਹਿੰਦਾ ਪੁੱਤ ਮੈਂ ਕਿਹਾ ਹਾਂ ਜੀ ਇਹ ਹੁਣ ਬਣਾ ਲਿਓ ਡੈਮ 100 ਦੇ ਕੇ 100 ਦੇ ਕੇ ਇਹ ਕਹਿੰਦਾ ਹੁਣ ਬਣਾ ਲਿਓ ਮੈਂ ਕਿਹਾ ਬਾਬਾ ਜੀ ਇਹ ਤਾਂ ਬਣ ਗਿਆ ਤੁਹਾਡੇ 100 ਨਾ ਬਸ ਅਸੀਂ ਤਾਂ ਬਸ 5-10 ਰੁਪਏ ਹੋਰ ਲੱਭਣੇ ਆ ਬਾਕੀ ਤਾਂ ਤਿਆਰੀ ਤੁਸੀਂ ਕਰਾ ਗਏ ਸਾਡੀ ਸਾਰੀ ਮੂਹੇ ਦੇ ਪੈਸੇ ਰਹਿ ਗਏ ਆਹੋ ਇਹ ਵੀ ਭਾਈ ਚੌਧਰੀ ਬਣ ਗਿਆ ਇਹਨੂੰ ਫੋਨ ਕੀਤਾ ਨੇ ਕਿ ਪੰਚਾਇਤ ਦਾ ਯਾਰ ਇੱਕ ਫੈਸਲਾ ਕਰਨਾ ਕਹਿੰਦਾ ਯਾਰ ਮੇਰੀ ਮਾਂ ਦੇ ਮੁੰਡੇ ਤੇ ਹੈ ਨਹੀਂ ਕਿ ਮੈਂ ਨਹੀਂ ਆਉਣਾ ਇਹ ਵੀ ਚੌਧਰੀ ਸੀਗਾ ਤੈਨੂੰ ਕਾਲ ਆਈ ਕਿ ਭਾਈ ਜਾਨ ਫੈਸਲਾ ਕਰਨਾ ਕਹਿੰਦਾ ਮੈਂ ਨਹੀਂ ਹੋਣਾ ਪਿਛਲੀ ਵਾਰੀ ਜੁੱਤੀ ਚੱਕੀ ਗਈ ਚੋਰੀ ਕਿਹੜਾ ਚੋਰੀ ਹੈ ਇਹ ਵੀ ਚੌਧਰੀ ਸੀਗਾ ਤੇ ਇਹਨੂੰ ਫੋਨ ਕੀਤਾ ਕਿ ਚੌਧਰੀ ਸਾਹਿਬ ਇੱਕ ਫੈਸਲਾ ਕਰਨਾ ਦਰਾਓ ਕਹਿੰਦਾ ਮੈਂ ਇੱਕ ਸ਼ਰਤ ਤੇ ਆਉਣਾ ਫਿਰ ਮੈਨੂੰ ਤੁਸੀਂ ਵਾਪਸ ਵੀ ਲਾ ਕੇ ਆਉਣਾ ਕੋਈ ਕਿਹੜਾ ਚੋਰੀ ਭਾਈ ਮੁਦੱਸਰ ਜਿੱਤ ਚੋਰੀ ਅੱਗੇ ਬੈਠਾ ਹੈ ਤੇ ਚਲਾ ਕੇ ਕਰ ਲਾ ਜਾ ਇਹ ਵੀ ਬੈਲਡਰ ਸੀਗਾ ਤੇ ਚੌਧਰੀ ਬਣ ਗਿਆ ਕੀ ਸੀ ਠਹਿਰ ਜਾਏ ਵੈਲਡਿੰਗ ਵਾਲਾ ਵੈਲਡ ਕਾਲਾ ਦੀ ਤੇ ਚੌਧਰੀ ਬਣ ਗਿਆ ਤੇ ਸ਼ੀਸ਼ਾ ਮੂੰਹ ਅੱਗੇ ਰੱਖ ਕੇ ਫੈਸਲਾ ਕਰਾਂਗੇ ਉਹ ਕਾਲਾ ਸ਼ੀਸ਼ਾ ਤੇ ਦੋਵੇਂ ਪਾਰਟੀਆਂ ਲੜ ਰਹੀਆਂ ਤੇ ਇੱਕ ਬੰਦੇ ਨੂੰ ਬੁਲਾ ਕੇ ਕਹਿੰਦਾ ਇਹਨਾਂ ਨਾਲ ਟੋਚ ਕਰਾ ਆਪਸ ਚੌਧਰੀ ਸੀ ਪਿੰਡ ਦਾ ਹੁਣ ਮੁੰਡਾ ਇਹਦਾ ਆਇਆ ਕਹਿੰਦਾ ਅੱਬੂ ਜੀ ਦੇਖੋ ਨਾਲ ਦੇ 5 ਘੋੜੇ ਲੈ ਕੇ ਆਏ ਆ ਮੈਂ ਸੋਹਣੇ ਘੋੜੇ ਆ ਤੇ ਕਹਿੰਦਾ ਕੋਈ ਨਹੀਂ ਪੁੱਤ ਪਾ ਮਿੱਠੇ ਲੈ ਆਵਾਂਗੇ ਘੋੜੇ ਅਸੀਂ 5 ਮਿੱਠੇ ਇਹ ਲਿਆ ਵੀ ਚੋਰੀ ਸੀ ਪੰਚਾਇਤ ਦਾ ਫੈਸਲਾ ਕਹਿੰਦਾ 24 ਦਾ ਸਾਈਕਲ ਦੀ ਕੈਂਚੀ ਚਲਾ ਕੇ ਜਾਣ ਦਾ ਅੱਛਾ ਇਹਦੀ ਮੈਨੂੰ ਸ਼ਕਲ ਵਾਲ ਵੇਖ ਕੇ ਯਾਦ ਆ ਜਾਂਦਾ ਚੌਧਰੀ ਸੀ ਬਾਸ ਤੇ 2 ਗਰੁੱਪਾਂ ਦੀ ਲੜਾਈ ਦੀ ਸੁਲ੍ਹਾ ਹੋ ਹੀ ਨਹੀਂ ਰਹੀ ਤੇ ਉਹਨਾਂ ਨੂੰ ਕਹਿੰਦੇ ਉਹ ਮੈਨੂੰ ਕੁੱਟ ਲੋ ਯਾਰ ਰੋਲਾ ਤੇ ਮਨਾਓ ਉਹ ਮੇਰੇ ਤੇ ਗੁੱਸਾ ਕੱਢ ਲਓ ਸੁਲਾ ਕਰੋ ਯਾਰ ਤੁਹਾਡੀ ਮੇਰੇ ਚੋਰੀ ਸੀ ਉੱਪਰ ਪਿੰਡ ਬੁਲਾ ਲਿਆ ਹੈਂ? ਆਦਮ ਨੂੰ ਚੋਰੀ ਸੀ ਉੱਪਰ ਪਿੰਡ ਬੁਲਾ ਲਿਆ ਕਿਸੇ ਨੇ ਕਿਸੇ ਹੋਰ ਪਿੰਡ? ਹਾਂ, ਫਲਾਣੇ ਪਿੰਡ ਆਣਾ ਯਾਰ ਸਾਡੀ ਸੁਲਾਹ ਕਰਾਉਣੀ ਫੈਸਲਾ ਕਰਾ ਜਾ ਤੇ ਹੁਣ ਪਿੰਡ ਦੇ ਬਾਹਰ ਖਲੋਤਾ ਤੇ ਅਗਲਾ ਨੂੰ ਮਿਸ ਕਾਲਾਂ ਦੇ ਰਿਹਾ ਤੂੰ ਕਾਰ ਨਹੀਂ ਕਰਨ ਦੇ ਚੋਰੀ ਖੜਾ ਮਿਸ ਕਰ ਰਿਹਾ ਇਹ ਤੇਰਾ ਵੀ ਚੋਰੀ ਸੀ ਤੇ ਦੋਵੇਂ ਪੰਚਾਇਤ ਹੋਈ ਦੋਵੇਂ ਪਾਰਟੀਆਂ ਕਹਿੰਦੀਆਂ ਚਲੋ ਸਾਹਿਬ ਫੈਸਲਾ ਕਰੋ ਕਹਿੰਦਾ ਨਹੀਂ ਪਹਿਲੇ ਕਰੇਲਾ ਪਾਪੜ ਲੈ ਕੇ ਜਾਓ ਕਿਹੜੇ ਕਰੇਲਾ ਪਾਪੜ ਇਹ ਵੀ ਭਾਈ ਚੌਧਰੀ ਸੀ 3 ਬੰਦਿਆਂ ਦੀ ਪੰਚਾਇਤ ਆਈ ਤੇ ਉਹਨਾਂ ਨੂੰ ਕਹਿੰਦੇ ਆ ਧਿਆਨ ਨਾਲ ਬਹੁਤੀ ਕਰਾਊਡ ਨਹੀਂ ਇਕੱਠੀ ਕਰਨੀ 3 ਬੰਦਿਆਂ ਦੀ 3 ਬੰਦਿਆਂ ਦੀ 2 ਬੰਦੇ ਬੈਠੇ ਨੇ 2 ਬੰਦੇ ਸਿਰਫ ਸਾਹਮਣੇ ਬੈਠੇ ਨੇ ਉਹਨਾਂ ਦੀ ਆਪਸ ਚ ਲੜਾਈ ਇੱਕ ਹਾਲੇ ਮਾੜਾ ਜਿਹਾ ਬੋਲਿਆ ਤੇ ਕਹਿੰਦਾ ਜੇ ਇਦਾਂ ਖਾ ਪਾਉਣੀ ਆ ਫੇਰ ਨਹੀਂ ਮੈਂ ਫੈਸਲਾ ਕਰਦਾ ਉਹ ਮਾਮਾ ਦੱਸ 2 ਜਾਣੇ ਚੌਰੀ ਸੀ ਫੋਨ ਆਇਆ ਉਹਨਾਂ ਨੇ ਕਿਹਾ ਚੌਰੀ ਸਾਹਿਬ ਪੰਚਾਇਤ ਕਰਾ ਜੋ ਕਹਿੰਦਾ ਪੰਚਾਇਤ ਮੈਂ ਕਰਾ ਜਾਣਾ ਲੇਕਿਨ ਮੈਂ ਕੱਲੀ ਰੋਟੀ ਨਹੀਂ ਖਾਣੀ ਮੈਂ 2000 ਰੁਪਇਆ ਵੀ ਨਾਲ ਲੈਣਾ ਚੌਧਰੀ ਸੀਗਾ ਹੁਣ ਕਿਸੇ ਨੇ ਮਹਿਮਾਨੇ ਖਸੂਸੀ ਬੁਲਾ ਲਿਆ ਪਿੰਡ 'ਚ ਹਾਂ। ਟੇਬਲ ਲੱਗਾ ਕੇ ਚਾਹ ਰੱਖੀ ਉੱਤੇ ਬਿਸਕੁਟ ਰੱਖੇ ਤੇ ਹੁਣ ਬਹਿਣ ਡਿਆ ਉੱਤੇ ਐਂ ਕਰ ਆਹ ਲੈ ਆਹ, ਸਾਰੀ ਆਪਣੇ ਵੱਲ ਸੁੱਟ ਗਈ ਆਹ, ਇਹ ਵੀ ਚੋਰੀ ਸੀ ਤੇ ਪਿੰਡਾਂ 'ਚ ਬਹਿ ਕੇ ਫੈਸਲਾ ਕਰਨਗੇ ਆਹ। ਚੱਲ ਤੂੰ ਜਾਣਦੇ ਯਾਰ ਇਹ ਵੀ ਚੋਰੀ ਸੀਗਾ ਤੇ ਜਿਹੜੇ ਹਾਰੇ ਆ ਜਾਣ ਲੱਗੇ ਨੂੰ 2000 ਰੁਪਏ ਦੇ ਕੇ ਤੇ ਬਾਅਦ ਚ ਫੋਨ ਤੇ ਮਾਰਦਾਤ ਕਰਨ ਦਿਆ ਉਹਨਾਂ ਏਦਾਂ ਨਹੀਂ ਸੀ ਇਹ ਮੇਰੀ ਗੱਲ ਆ ਨਹੀਂ ਓਏ ਤਾਜੇ ਵੀ ਇਹ ਮੈਂ ਏਦਾਂ ਕੀਤੀ ਸੀ ਕਿ ਚੌਧਰੀ ਆ ਇਹਨੇ ਕੋਈ ਸਹੀ ਲਿਖੀ ਨਹੀਂ ਗਈ ਬਲਕਿ ਉਹਨੇ ਲਿਖੀ ਸਹੀ ਸੀ ਇਹਨੇ ਪੜਨ ਤੋਂ ਬਗੈਰ ਕਰਤੀ ਚੌਧਰੀ ਸੀ ਨਾ ਖਾਨ ਸਾਹਿਬ ਸੀ ਤੇ ਚੌਧਰੀ ਬਣ ਗਿਆ ਤੇ
ਜਿਹੜਾ ਹਾਰੇ ਨਾ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਿੱਤਾ ਉਹ ਜਾਣ ਲੱਗਾ ਫਿਰ 2000 ਰੁਪਏ ਫੜਾ ਕੇ ਕਿ ਚੱਲ ਯਾਰ ਕੋਈ ਨਹੀਂ, ਚੌਧਰੀ ਨੇ ਤੇ ਫੈਸਲਾ ਮਾੜਾ ਬੰਦਾ। ਤੇ ਚੌਧਰੀ ਸਾਰੀ ਰਾਤ ਸੁੱਤਾ ਨਹੀਂ ਵੀ ਮੇਰੇ ਕੋਲ ਜ਼ਿਆਦਤੀ ਹੋ ਗਈ। ਉਹਨਾਂ ਨੂੰ ਫੋਨ ਕਰਕੇ ਕਹਿ ਰਿਹਾ ਯਾਰ ਮੈਂ ਮਾਫੀ ਚਾਹੁੰਦਾ, ਫੈਸਲਾ ਵੀ ਤੁਹਾਡੇ ਖਿਲਾਫ, ਮੈਨੂੰ ਤੁਸੀਂ ਪਹਿਲੇ 2000 ਦੇ ਦਿੰਦੇ ਨਾ, ਖੁਦਾ ਦੀ ਕਸਮ ਮੈਂ ਤੁਹਾਡੇ ਹੱਕ 'ਚ ਫੈਸਲਾ ਮੈਨੂੰ ਨੀਂਦ ਨਹੀਂ ਆ ਰਹੀ, ਮੈਂ ਜਿਨ੍ਹਾਂ ਦੇ ਹੱਕ 'ਚ ਦਿੱਤਾ ਉਹ 1 ਰੁਪਈਆ ਦੇ ਕੇ ਤੁਸੀਂ ਕਿੱਡੇ ਚੰਗੇ ਬੰਦੇ ਆ। ਅਗਰ ਭਾਈ ਚੌਧਰੀ ਬਣ ਗਿਆ ਤੇ ਪਤਾ ਪੁਤਾ ਕੋਈ ਨਹੀਂ ਸੀ ਤੇ ਗੂਗਲ ਤੇ ਬੋਲ ਕੇ ਕੱਢਣ ਦਿਆ ਪੰਚਾਇਤ ਨਿਬੇੜਨੇ का तरीका। हाँ नहीं, उसे लिख के कर रहा सच्चे झूठे में फर्क करने का ट्यूटोरियल। हाँ वो तो बचन दिया शबीर ने जकूब को मारा है, मुझे कितने पैसे मिलेंगे। ਦਾਨਿਸ਼ ਵੀ ਭਾਈ ਚੋਰ ਹੀ ਬਣ ਗਿਆ ਉੱਥੇ, ਕਿਤੇ ਦੋਵਾਂ ਪਾਰਟੀਆਂ ਦਾ ਰੋਲਾ ਵੱਧ ਗਿਆ ਤੇ ਕੰਧ ਟੱਪ ਕੇ ਛਾਲ ਮਾਰਦੀ। ਠੰਡਾ ਹੁੰਦਾ ਤੇ ਆਲੇ ਲੜ ਕੇ ਦੌੜ ਕੇ ਕੰਨ ਟੱਪ ਕੇ ਇਹ ਵੀ ਚੋਰ ਹੀ ਬਣ ਗਿਆ। ਫੈਸਲੇ ਤੋਂ ਬਾਅਦ ਕਹਿੰਦਾ ਜਿਹਦੇ ਕੋਈ ਟੱਚ ਮੋਬਾਈਲ ਆ ਮੈਨੂੰ ਸਬਸਕ੍ਰਾਈਬ ਕਰੋ। ਚੌਧਰੀ ਆਫੀਸ਼ੀਅਲ ਆ ਵੀ ਚੌਧਰੀ ਸੀਗਾ ਤੇ ਚੰਗੀ ਭਲੀ ਸੁਲਾਹ ਹੋਣ ਦੀ ਸੁਲਾਹ ਹੋ ਗਈ। ਉਹਨਾਂ ਕੋ 5 ਕਿਲੋ ਮਠਿਆਈ ਮੰਗ ਕੇ ਉਹਨਾਂ ਦੀ ਫੇਰ ਲੜਾਈ ਕਰਾਤੀ। ਉਹਨਾਂ ਕੋ 5 ਕਿਲੋ ਦੇ ਪੈਸੇ ਨਹੀਂ ਸੀ। ਆ ਵੀ ਚੌਧਰੀ ਸੀ ਤੇ ਸਵੇਰ ਦੀ ਚਾਹ ਪੀਤੀ ਆ ਤੇ ਸ਼ਾਮ ਨੂੰ ਪੰਚਾਇਤ ਆਈ ਆ, ਕਹਿੰਦਾ ਦੇਖੋ ਜੀ ਇੱਕ ਬੰਦੇ ਦੇ ਹੱਕ 'ਚ ਤਾਂ ਫੈਸਲਾ ਹੋਣਾ ਹੀ ਆ ਤੇ ਸਮੋਸੇ ਪਹਿਲੇ ਹੀ ਮੰਗਾ ਲੈਣੇ, ਫਿਰ ਜਿਹਦੇ ਹੱਕ 'ਚ ਹੋਊਗਾ ਉਹ ਪੈਸੇ ਦੇ ਦੇ। ਮੈਂ ਚਾਹ ਪੀਤੀ ਸਵੇਰ ਦੀ, ਮੇਰੇ ਕੋਲ ਫੈਸਲੇ 'ਚ ਉਨੀ ਕੀ ਨਾ ਹੋ ਜੇ ਕਿਤੇ। ਚੌਧਰੀ ਸੀ ਉਹ ਢਾਬੇ ਤੇ ਚੱਲ ਗਿਆ, ਕਹਿੰਦਾ ਯਾਰ ਚਾਹ ਬਣਾ ਦੇ ਅੱਖਾਂ ਖੁੱਲ ਜਾਣ। ਉਹਨੇ ਚਾਹ ਬਣਾ ਕੇ ਪੌਣੀ ਸਿਰ ਤੇ ਮਾਰ ਕੇ ਉਹਨੇ ਇਧਰੋਂ ਚਾਹ ਪਿਆ ਕੇ ਭਾਈ ਨਾਦਰ ਚੌਧਰੀ ਬਣ ਗਿਆ ਓਏ ਤੇ ਉਹ ਦਰਵਾਜ਼ੇ ਖੋਲਣ ਵਾਲੀ ਪੱਗ ਪਾ ਕੇ ਫੈਸਲਾ ਕੀਤਾ। ਕਿਹੜੀ ਦਰਵਾਜ਼ੇ ਖੋਲਣ ਵੱਡੇ ਆਰਡਰਾਂ 'ਚ ਨਹੀਂ ਹੋਣੀ। ਦਰਵਾਜ਼ੇ ਖੋਲਣ ਵਾਲੀ ਪੱਗ, ਉਹ ਕੀ ਨਾਂ ਰੱਖਿਆ ਉਹਦਾ? ਅੱਛਾ ਕਈਆਂ ਹੋਟਲਾਂ 'ਚ 7.5 ਫੁੱਟ ਦੇ ਗਾਰਡ ਹੁੰਦੇ ਆ ਲਾਹੌਰ ਉੱਥੇ ਨਾ, ਹਾਂਜੀ ਮਤਲਬ ਗਾਰਡ ਐਡਾ ਗਾਰਡ, ਉੱਤੋਂ ਉਹਨੇ 2.5 ਫੁੱਟ ਦੀ ਹੋਰ ਮਜ਼ੀਦ ਉਹਨੇ ਪੱਗ ਬੰਨੀ ਹੁੰਦੀ ਬਈ। ਅਰਬਾਂ ਪਤੀ ਵੀ ਬੰਦਾ ਚੱਲ ਜਾਵੇ ਉਹਨੂੰ ਆਪਣਾ ਆਪ ਉਹ ਤੋਂ ਛੋਟਾ ਹੀ ਲੱਗ ਰਿਹਾ। ਇਹ ਕੈਸੀ ਟੈਕਨੀਕਲ ਮਾਰ ਮਾਰਦੇ ਆ ਵੀ ਇੱਕ ਬੰਦਾ ਹੋਟਲ 'ਚ ਗਿਆ, ਉਹਨੇ ਰਾਤ ਨੂੰ 10 ਲੱਖ ਰੁਪਏ ਦੇ ਕਮਰਾ ਲਿਆ, ਲੇਕਿਨ ਉਹ ਜਦੋਂ ਅੰਦਰ ਵੜ ਲੱਗਦਾ ਤੇ ਉਹ ਇੰਜ ਕਹਿੰਦਾ ਹੋ ਸਲਾਮ ਜੀ। ਬੰਦਾ ਕਹਿੰਦਾ ਯਾਰ ਮੇਰੇ ਨਾਲੋਂ ਤੇ ਇਹ ਅੱਛਾ, ਮੈਂ ਮਿੱਟੀ ਕਰੀ ਜਾਂਦਾ ਹਰ ਬੰਦੇ ਨੂੰ। ਐਵੇਂ ਡਾਰੇ ਕੇ ਵਾਪਸ ਮੁੜ ਜਾਂਦੇ। ਸਿਕਿਉਰਿਟੀ ਗਾਰਡ ਬਾਟਨੇ ਭਾਈ ਫੁੱਲ ਇਹ ਤੋਂ ਵੀ ਡਬਲ, ਤੇ ਉਹਨੂੰ ਕਹਿੰਦਾ ਜਾ ਰੋਟੀ ਲੈ ਆ ਮੈਂ ਤੇਰੀ ਵਧੀ ਖਾ ਲੈਣੀ ਮਾਰੀ। ਅੱਛਾ ਬੱਟ ਸਿਕਿਉਰਿਟੀ ਗਾਰਡ ਲੱਗਾ, ਪੱਗ ਪੁੱਗ ਪਾਈ, ਇੱਕ ਬੰਦਾ ਉਹਨੂੰ ਕਹਿੰਦਾ ਸਰ ਆਪ का रूम है अंदर? ना, कहना जी 4 बजे मैं भी पै जाऊँ ना। मेरी 4 ਤੋਂ 5 ਛੁੱਟੀ ਹੁੰਦੀ। ਇਦਾਂ ਦੇ ਸਿਕਿਉਰਿਟੀ ਗਾਰਡ ਹੁੰਦੇ ਆ ਵੀ ਮਾਲਕ ਨੂੰ ਉਹ ਚੰਗਾ ਭਲਾ ਬੈਠਾ ਉਹਨੂੰ ਡਰਾਈ ਜਾਣਾ ਇਧਰੋਂ ਮੰਗਾ ਆਂਦੇ ਉਹਨੇ ਕਹਿਣਾ ਇੰਨੀ ਤੇ ਮੇਰੀ ਦੁਸ਼ਮਣੀ ਨਹੀਂ ਜਿਹੜਾ ਇਹ ਲੱਗਿਆ। ਅੱਛਾ ਖਾਨ ਸਾਹਿਬ ਸੀ ਤੇ ਪੰਚਾਇਤੀਆ ਬਣ ਗਿਆ ਤੇ ਕੋਈ ਪੰਚਾਇਤ ਨਹੀਂ ਆ ਰਹੀ, ਦਿਹਾੜੀ ਨਹੀਂ ਲੱਗ ਰਹੀ ਤੇ ਆਪੇ ਹੀ ਰਾਤ ਨੂੰ ਨਾ ਚੋਰ ਟੈਪ ਬਣ ਕੇ ਨਾ ਜਾ ਕੇ ਤੇ ਕਿਸੇ ਦੀ ਮੱਝ ਖੋਲ ਕੇ ਪਰੇ ਬੰਨ ਕੇ ਆ ਕੇ ਤੇ ਮੁੜ ਕੇ ਉਹਨਾਂ ਦਰਵਾਜ਼ਾ ਖੜਾ ਕਹਿੰਦਾ ਤੁਹਾਡੀ ਮੱਝ ਹੈ ਨਹੀਂ, ਸਵੇਰੇ ਚੌਧਰੀ ਕੋ ਲੈ ਜਾਣਾ ਫੈਸਲਾ ਕਰਾਉਣ, ਤੇ ਆਪੇ ਦੌੜ ਕੇ ਖਾ ਰਹੇ। ਮਾਡੀ ਦਾ ਪੰਚਾਇਤ ਜਾਂਦੀ ਇਹ ਮਾਡੀ ਖਾਨ ਸਾਹਿਬ ਪੰਚਾਇਤ ਕਰਨ ਦੇ ਪਿੱਛੋਂ ਕਿਸੇ ਚ ਮੋਟੇ ਦੀ ਆਵਾਜ਼ ਕਹਿੰਦਾ ਆਹਾ ਨਹੀਂ ਸਜ਼ਾ ਦੇ ਰਿਹਾ। ਖਾਨ ਸਾਹਿਬ ਸੀ ਤੇ ਜੁਰਮ ਸਾਬਤ ਹੋ ਗਿਆ, ਉਹਨਾਂ ਨੇ ਕਹਿੰਦਾ ਇਹਨਾਂ ਨੂੰ 80 ਕੱਛਾਂ ਚ ਚਮੋਟੇ ਮਾਰੇ ਜਾਣਗੇ, ਕੱਛਾਂ ਕਾਲੀਆਂ ਕਰ ਦੇਣਗੀਆਂ ਮਾਰ। ਆ ਵੀ ਚੌਧਰੀ ਸੀਗਾ ਤੇ ਚੋਰ ਕੋ ਲੈ ਕੇ ਆਏ ਤੇ ਚੋਰ ਨੂੰ ਕਹਿੰਦੇ ਮੇਰਾ ਜੁਰਮ ਸਾਬਤ ਹੋ ਗਿਆ ਤੇ ਆਪਣੇ ਵਰਗਾ ਮੂੰਹ ਨਾ ਕਰੀ ਮੇਰਾ। ਮੁਦੱਸਰ ਵੀ ਭਾਈ ਖਾਨ ਸਾਹਿਬ ਹੁੰਦਾ ਸੀ। ਹੈ ਖਾਨ ਸਾਹਿਬ ਹੁੰਦਾ ਸੀ, ਚੌਧਰੀ ਬਣ ਗਿਆ। ਇੱਕ ਪੰਚਾਇਤ ਆਈ ਤੇ ਉਹਨਾਂ ਨੂੰ ਕਹਿੰਦੇ 2 ਕਿਲੋ ਕੋਲੇ ਵੀ ਲਈ ਆਉਣਾ। ਠੰਡ ਚ ਚੋਰੀ ਸੀ ਤਾਂ ਮਹਿਮਾਨ ਖਸੂਸੀ ਚੱਲ ਗਿਆ ਕਿਤੇ ਤੇ ਹੁਣ ਜਿੱਥੇ ਇਹਨੇ ਬਹਿਣਾ ਸੀ ਤੇ ਉੱਥੇ ਉਹਨਾਂ ਦੇ ਨਿਆਣੇ ਬੈਠੇ ਅੱਗੋਂ, ਕਹਿੰਦਾ ਛੋਟੇ, ਕਹਿੰਦਾ ਵੱਡੇ। ਨਹੀਂ ਕਹਿੰਦਾ ਠੰਡ ਇੰਨੀ ਜ਼ਿਆਦਾ ਸੀ ਤੇ ਰਜ਼ਾਈ ਚ ਲੁਕਿਆ ਤੇ ਫੋਨ ਆਇਆ, ਉਹਨਾਂ ਨੇ ਕਿਹਾ ਚੌਧਰੀ ਸਾਹਿਬ ਆ ਜਾਓ ਜ਼ਰਾ ਪੰਚਾਇਤ ਆ। ਕਹਿੰਦਾ ਪਹਿਲਾਂ ਮੈਨੂੰ ਹੀਟਰ ਦੀ ਵੀਡੀਓ ਭੇਜ ਦਿੱਤਾ ਹੈ, ਜੇ ਹੈ ਤੇ ਮੈਂ ਆਉਣਾ ਸੀ ਤੇ ਮੈਂ ਨਹੀਂ ਆਉਣਾ ਸੀਗਾ। ਨਾਦਰ ਤੇ ਇੰਨਾ ਘਟਿਆ ਬੈਠਾ ਆਪਣੀ ਪੰਚਾਇਤ ਚ, ਉਹਨਾਂ ਨੂੰ ਕਹਿੰਦੇ ਯਾਰ ਆ ਬੱਦੇ ਹੱਥ ਵੇਖ ਲੋ, ਫੈਸਲਾ ਸੁਣ ਲੋ ਯਾਰ, ਤਾਂ ਗਿਰ ਬੰਦੀ ਹੈ। ਦਾਨਿਸ਼ ਵੀ ਭਾਈ ਚੌਧਰੀ ਸੀ, ਬੰਦੇ ਘਰੋਂ ਹੀ ਵਜ਼ੂ ਕਰਕੇ ਜਾਂਦੇ ਸੀ, ਇੰਨੀਆਂ ਕਸਮਾਂ ਚੁਕਾਉਂਦੇ ਯਾਰ ਆਹੋ ਸਹੀ ਗੱਲ ਹੈ। ਆ ਵੀ ਤਾਜੀ ਚੋਰੀ ਬਣ ਗਿਆ ਤੇ ਚੋਰ ਇਹਦਾ ਮੂੰਹ ਦੇਖ ਕੇ ਕਹਿੰਦਾ ਯਾਰ ਮੈਨੂੰ ਸਜ਼ਾ ਦੇ ਦਿਓ ਬਸ। ਆ ਵੀ ਚੋਰ ਸੀ ਤੇ ਚੌਧਰੀ ਬਣ ਗਿਆ ਤੇ ਮੱਝ ਚੋਰੀ ਕਰਕੇ ਤੇ ਪਿੰਡ ਚ ਐਲਾਨ ਕਰਨ ਦਿਆ ਮੇਰੀ ਹਵੇਲੀ ਤੋਂ ਇਲਾਵਾ ਪੂਰਾ ਪਿੰਡ ਛਾਣ ਮਾਰੋ।
ਆ ਬੱਟ ਨੇ ਪਤਾ ਨਹੀਂ ਬੈਰੀ ਜਹਾਜ਼ 'ਚ ਕੀ ਗਲਤੀ ਕੀਤੀ, ਉਹ ਜਿੱਥੇ ਝੰਡਾ ਜਿਹਾ ਨਹੀਂ ਲੰਮਾ ਜਿਹਾ ਲੱਗਾ ਹੁੰਦਾ ਉੱਥੇ ਕੰਨ ਫੜਾਈ। ਗੱਲ ਪੂਰੀ ਨਹੀਂ ਹੁੰਦੀ, ਪਹਿਲੇ ਹੀ ਹਾਸਾ ਫਾਕ ਪਾ ਦੇ। ਸਬਰ ਤੇ ਕਰਦਾ। ਹਾਸਾ ਟੱਕਿਆ ਅੱਛਾ ਮਾਮਾ ਵਾਲੇ ਅੱਧੀ ਗੱਲ ਕਰਦਾ ਤੇ ਅੱਧੀ ਵਿੱਚ ਹੀ ਲੈ ਜਾਂਦਾ ਤੂੰ। ਅਚਾਨਕ ਬ੍ਰੇਕ ਵਾਂਗੂ ਹੱਸਦਾ। ਓਏ ਆਹੋ ਉਹਦੀ ਗੱਲ ਤੇ ਪੰਚ ਲਾਈਨ ਤੇ ਆ ਲੈਂਦੇ ਕਰ। ਉਹਨੂੰ ਜੁਗਤ ਯਾਦ ਹੋ ਜਾਂਦੀ ਜਦੋਂ ਉਹਨੇ ਕਰਨੀ ਹੁੰਦੀ। ਪਿੰਡ ਦਾ ਚੌਧਰੀ ਆ ਇਹ ਵੀ ਹੈਂ? ਪਿੰਡ ਦਾ ਚੌਧਰੀ ਆ। ਮਾਈ ਆ ਗਈ ਕਹਿੰਦੀ ਚੌਧਰੀ ਸਾਹਿਬ ਮੇਰੇ ਘਰ ਆਟਾ ਮੁੱਕਾ, ਕਹਿੰਦਾ ਲਿਆ ਪੈਸੇ ਮੈਂ ਲਿਆ ਦਿੰਦਾ। ਇਹ ਵੀ ਪਿੰਡ ਦੀ ਚੌਧਰੀ ਦੇ ਇੱਕ ਪੰਚਾਇਤੀ ਆਇਆ, ਕਹਿੰਦਾ ਪੂਰੇ ਭਾਣਾ ਚੋਰੀ ਸਾਹਿਬ ਤੇ ਨਾਲੇ ਦੀ ਜਗ੍ਹਾ ਸਿੰਗਲ ਬਾਗ ਜਾਂਦੇ ਆ। ਕੀ ਪੂਰੇ ਭਾਰ ਨਾਲ ਭਾਈ ਚੌਧਰੀ ਬਣ ਗਿਆ। ਬੱਟ ਨੇ ਇੰਜ ਕਰਕੇ ਰਜਨੀਕਾਂਤ ਤਰ੍ਹਾਂ ਸਾਫਾ ਸੁੱਟਿਆ, ਉਹ ਪਿੱਛੇ ਇੱਕ ਬੰਦਾ ਸਿਗਰਟ ਪੀਂਦਾ ਸੀ, ਉਹਨੇ ਚੰਡ ਮਾਰੀ। ਪੰਚਾਇਤੀਆ ਬਣ ਗਿਆ ਤੇ ਉਹਨਾਂ ਨੂੰ ਕਹਿੰਦਾ ਮੈਨੂੰ ਸੂਰਿਆ ਵੰਸ਼ਮ ਕਹੋ। ਮੀਤਾ ਬਚਨ ਟੈਪ ਸੂਰੀਆ ਵੰਸ਼ਮ। ਉਹ ਕਹਿੰਦੇ ਅਸੀਂ ਵੰਸ਼ਮ ਨਹੀਂ ਕਹਿਣਾ। ਕੌਣ ਸਾ ਕਾਨੂੰਨ ਇੰਜ ਕਹੇ ਉਹਨੇ ਚੰਡ ਮਾਰੀ ਬਕਵਾਸ ਨਾ ਕਰ ਕਹਿੰਦਾ। ਹਾਂਜੀ ਇਹੋ ਜਿਹੇ ਚੌਧਰੀ ਪੰਚਾਇਤ 'ਚ ਕਹਿੰਦੇ ਹੁੰਦੇ ਆ ਮੇਰੀ ਕਮੀਜ਼ ਪਿੱਛੋਂ ਕਿੰਨੇ ਬੰਨੀ ਸੀ। ਆਹੋ ਉਹ ਕਰ ਗਿਆ। ਵਾਹ ਵਾਹ ਵਾਹ। ਅੱਛਾ ਇਹੋ ਜਿਹੇ ਚੋਰੀਆਂ ਦੇ ਡਰਾਮੇ ਹੁੰਦੇ ਨੇ ਉੱਥੇ। ਫਿੱਕਾ ਜਿਹਾ ਚੌਰੀ ਬਣਿਆ, ਨਾ ਕੋਈ ਜਾਣ ਮੰਨਦਾ ਨਾ ਕੋਈ ਗੱਲ। ਬੱਚੇ ਦਾ ਕਰ ਰਹੇ ਨੇ ਲੋਕੀ, ਕਹਿੰਦੇ ਮੰਜੀ ਤੇ ਬੈਠਾ ਥੱਲੇ ਉਹਨਾਂ ਨੇ ਲੈਟਰ ਬਾਲਦਾ ਹੈਗਾ ਚੋਰੀ। ਇਦਾਂ ਦੀ ਐਡਮਾ ਕਰ ਰਹੇ ਚੋਰੀ ਤੇ ਝੂਠਾ ਹੀ ਕੇਸ ਬਣਾਇਆ ਆਪਸ ਚ ਰਲ ਕੇ। ਤੂੰ ਕਹੀਂ ਮੈਂ ਤੇਰਾ ਸਾਈਕਲ ਚੁੱਕਿਆ, ਮੈਂ ਕਹੂੰ ਮੈਂ ਨਹੀਂ ਚੁੱਕਿਆ, ਚੋਰੀ ਨੂੰ ਬੁਲਾਉਂਦੇ ਆ ਤੇ ਐਵੇਂ ਹੀ ਦੱਸ। ਚੋਰੀ ਨੂੰ ਕਹਿੰਦਾ ਪੰਚਾਇਤ ਚ ਛਿੱਤਰ ਪੈ ਗਿਆ। ਜਿਹੜੇ ਕੱਪੜਿਆਂ ਨਾਲ ਕਹਿੰਦਾ ਰਾਤ ਨੂੰ ਚੋਰੀ ਕੀਤੀ ਸੀ ਉਹੀ ਕੱਪੜੇ ਪਾ ਕੇ ਪੰਚਾਇਤ ਚਲ ਗਿਆ। ਉਹਨਾਂ ਨੇ ਪੜ ਕੇ ਪੀ ਲਿਆ। ਉਹਨਾਂ ਨੇ ਕਿਹਾ ਨਿਸ਼ਾਨੀਆਂ ਤੇ ਸਾਰੀਆਂ ਚੋਰੀ ਸਰ ਤੁਹਾਡੀਆਂ ਹੀ। ਤਾਨਕ ਭਾਈ ਫੇਰ ਚੌਧਰੀ ਬਣ ਗਿਆ। ਪੰਚਾਇਤਾਂ ਐਵੇਂ ਦੋਵੇਂ ਕਰਕੇ ਆਈਆਂ, ਉਹਨਾਂ ਨੇ ਇਹਨੂੰ ਵੇਖਿਆ ਇਹ ਚੌਧਰੀ ਹੈ। ਉਹ ਕਹਿੰਦੇ ਭਾਈ ਅਸੀਂ ਰੋਲੇ 'ਚ ਮਰ ਜਾਣਾ, ਇਹਦੇ ਕੋਲ ਨਹੀਂ ਪੈਣਾ। ਅਸੀਂ ਲੜ ਮਰ ਜਾਣਾ। ਆਪ ਹੀ ਚੋਰ ਸੀ ਤੇ ਬਾਸ ਆਪ ਹੀ ਚੌਧਰੀ ਬਣ ਗਿਆ। ਇੱਕ ਚੋਰੀ ਕੀਤੀ ਉਹਨਾਂ ਨੇ, ਸੁੰਗਣ ਵਾਲੇ ਕੁੱਤੇ ਲੈ ਤੇ ਉਹ ਸਾਰੇ ਚੌਧਰੀ ਦੇ ਘਰ ਵੜ ਗਏ। ਤੇ ਕਹਿੰਦੇ ਚੌਰੀ ਸਾਹਿਬ ਕੁੱਤੇ ਸਾਰੇ ਤੁਹਾਡੇ ਬਾਹਰ। ਕਹਿੰਦਾ ਮੇਰੇ ਕੋ ਆਸ਼ੀਰਵਾਦ ਲੈਣਾ ਇਸ। ਬੱਟ ਖਾਨ ਸਾਹਿਬ ਸੀਗਾ ਤੇ ਚੌਧਰੀ ਬਣ ਗਿਆ ਤੇ ਪੰਚਾਇਤ ਚ ਕਹਿੰਦੇ ਆ ਹੁਣ ਫੈਸਲਾ ਗਾ ਕੇ ਸੁਣਾਵਾਂਗੇ ਉਦਾਂ। ਬਾਜਾ ਕਹਿੰਦਾ ਫੈਸਲਾ ਸੁਣਾਵਾ। ਕਹਿੰਦਾ ਹਾਂ। ਕਹਿੰਦਾ ਮੁੰਡੇ ਲਿਆ ਬਾਜਾ ਫੜ ਕੇ। ਇਹ ਵੀ ਖਾਨ ਸਾਹਿਬ ਸੀ ਤੇ ਚੌਧਰੀ ਬਣ ਗਿਆ। ਉਹਨਾਂ ਨੇ ਕਿਹਾ ਤੁਸੀਂ ਪੰਚਾਇਤ 'ਚ ਹੋਣਾ, ਕਹਿੰਦਾ 10 ਦੀ ਕਾਪੀ ਤੋਂ ਥੱਲੇ ਹੋਇਆ ਤਾਂ ਮੈਂ ਵੀ ਕਾਫੀ ਦੱਸਾਂ ਤੋਂ। ਖਾਨ ਸਾਹਿਬ ਸੀ ਤੇ ਚੌਧਰੀ ਬਣ ਗਿਆ ਤੇ ਕੱਲਾ ਸਿਰ ਧੋ ਕੇ ਪੰਚਾਇਤ ਤੇ ਆ ਬਾਟੂਣਾ ਦਾ ਭਾਈ ਨੂੰ ਸਟੇਡੀਅਮ ਦੇ ਲਾਗੇ ਹੀ ਰਿਹਾਇਸ਼ ਸੀ ਬਾਟੂਣਾ ਦੀ। ਅੱਛਾ ਉੱਥੇ ਮੈਚ ਲੱਗ ਗਿਆ ਤੇ 20000 ਰੁਪਏ ਦੀ ਦੂਰਬੀਨ ਲਿਆ ਕੇ ਛੱਤ ਤੋਂ ਦੇਖਣ ਦੇ 700 ਦੀ ਟਿਕਟ ਨਹੀਂ ਲਈ। ਸਾਹਮਣੇ ਸਟੇਡੀਅਮ ਆ। ਸਟੇਡੀਅਮ ਦੇ ਬਾਹਰ ਅੰਬ ਲਾਏ 5-6 ਕਿਲੋ ਸਿਰਫ ਰੇੜੀ। ਨਹੀਂ ਤੇ 20000 ਦੀ ਦੂਰਬੀਨ ਲਿਆ ਕੇ ਨਾ ਤੇ ਉੱਤੋਂ ਦੀ ਵੇਖਣ ਦਿਆ ਤੇ ਇਹਨੂੰ ਨਾ ਟੈਨਸ਼ਨ ਹੋ ਰਹੀ ਹੈ। ਤੇ ਦੂਰਬੀਨ ਥੱਲੇ ਰੱਖ ਕੇ ਜਾ ਕੇ ਸਟੇਡੀਅਮ 'ਚ ਪੂਰੀ ਸੇਧ ਨਾਲ ਵੇਖ ਕੇ ਇੱਕ ਬੰਦੇ ਨੂੰ ਕਹਿੰਦਾ ਯਾਰ ਥੱਲੇ ਰੱਖ ਦੋ। ਫੇਰ ਆ ਕੇ ਤੇ ਉਹਦਾ ਸਿਰ ਵਿੱਚ ਆ ਰਿਹਾ। ਹਲੇ ਮੈਚ 700 ਦੀ ਟਿਕਟ ਖਰਚ ਕਰਨ ਜਾ ਕੇ ਭਾਜੀ ਨੂੰ ਥੋੜਾ ਥੱਲੇ ਰੱਖੋ, ਮੈਨੂੰ ਪਿੱਛੇ ਨਜ਼ਰ ਨਹੀਂ ਆ ਰਿਹਾ। ਮੈਚ ਸ਼ੁਰੂ ਵੀ ਨਹੀਂ, ਹਲੇ ਖੇਲ ਸ਼ੁਰੂ ਵੀ ਨਹੀਂ ਹੋਇਆ ਤੇ ਬਾਸ ਅੰਦਰ ਵੜੀ ਜਾ ਰਿਹਾ ਗਰਾਊਂਡ ਦੇ। ਉਹ ਕਹਿੰਦੇ ਉਹ ਕਿੱਧਰ? ਕਹਿੰਦਾ ਟਾਸ ਵਾਲੇ ਠੀਪੇ ਨੂੰ ਕਿੰਨੇ ਰੇਤ ਮਾਰ। ਕਹਿੰਦਾ ਮੈਚ ਹੋ ਨਹੀਂ ਸਕਦਾ, ਟਾਸ ਵਾਲਾ ਠੀਪਾ ਤੇ ਮੇਰੇ ਕੋਲ। ਸਾਜੀ ਬਾਟ ਵੀ ਪਾਕਿਸਤਾਨੀ ਟੀਮ 'ਚ ਚਲ ਗਿਆ ਤੇ ਉਹ ਦੂਸਰੇ ਪਲੇਅਰਾਂ ਨੇ ਸੋਨੇ ਦੀਆਂ ਵੱਡੀਆਂ ਵੱਡੀਆਂ ਚੈਨਾਂ ਪਾਈਆਂ ਤੇ ਆਪ ਉੱਥੇ ਜ਼ਿੱਦ ਵਾਲਾ ਤਵੀਤ ਪਾਈ ਫਿਰੇ। ਅੱਛਾ ਉਹਨਾਂ ਨੇ ਟੀਮ 'ਚ ਰੱਖ ਲਿਆ ਤੇ ਉਹਨਾਂ ਨੇ ਕਪਤਾਨ ਨੇ ਕਿਹਾ ਹਾਂ ਵੀ ਤੂੰ ਬੌਲਰ ਆ ਕਿ ਬੈਟਸਮੈਨ ਆ। ਕਹਿੰਦਾ ਜੀ ਮੈਂ ਮਜਬੂਰ ਆ, ਮੈਨੂੰ ਤੁਸੀਂ ਉਹਨੇ 250 ਦਿਓ ਮੈਂ ਚੱਲ ਜਾਣਾ, ਮੈਂ ਮਸਕੀਨ ਆ। ਬਦਮਾਸ਼ ਸੀ ਤਾਂ ਹੁਣ ਟੀਮ 'ਚ ਚਲਾ ਗਿਆ। ਇਹਨੇ ਬਾਲ ਕਰਾਇਆ, ਉਹਨੇ ਛੱਕਾ ਕਰਾਤਾ। ਕਹਿੰਦਾ ਅੰਪਾਇਰ ਨੂੰ ਕਹਿੰਦਾ ਮੈਨੂੰ 10 ਮੈਂ 2 ਕਤਲ ਕੀਤੇ। 13ਵਾਂ ਖਿਲਾੜੀ ਸੀ ਤੇ ਉਹ ਮੈਚ ਸ਼ੁਰੂ ਹੋਇਆ ਭਾਈ ਬਾਲਾਂ ਵਾਲਾ ਡੱਬਾ ਲੈ ਕੇ ਗਏ ਸਟੇਡੀਅਮ 'ਚ ਤੇ ਸਮਝਿਆ ਪਤਾ ਨਹੀਂ ਮਠਿਆਈ ਹੈ ਮਗਰ ਤੁਰ ਪਿਆ। ਤੇ ਸੋਹਣਾ ਫੜ ਕੇ ਪਾਕਿਸਤਾਨ ਇੰਡੀਆ ਦਾ ਮੈਚ ਸੀਗਾ ਹਾਂ ਤੇ ਆ ਵੀ ਮੈਚ ਦੇਖਣ ਚਲੇ ਗਿਆ। ਦਾਨਜ ਇਹਨੂੰ ਸਿਕਿਉਰਿਟੀ ਗਾਰਡ ਨੇ ਅੰਦਰ ਹੀ ਨਹੀਂ ਵੜਨ ਦਿੱਤਾ। ਮੈਂ ਕਿਹਾ ਵੈਸਟ ਇੰਡੀਜ਼ ਦਾ ਪਰਸੋਂ। ਅੱਛਾ ਵੈਸਟ ਇੰਡੀਜ਼ ਦੀ ਮੈਚ ਹੋ ਰਿਹਾ, ਪਲੇਅਰ ਖੇਡ ਰਹੇ, ਉਹਨਾਂ ਦੀ ਇੱਥੇ ਨਜ਼ਰ ਪਈ। ਕਹਿੰਦਾ ਯਾਰ ਥੈਂਕ ਯੂ ਸਾਡੇ ਮੁਲਕ ਚੋਂ ਵੀ ਲੋਕ ਆਏ। ਇਹ ਵੀ ਵੈਸਟ ਇੰਡੀਜ਼ ਦਾ ਮੈਚ ਦੇਖਦੇ ਤੇ ਪਾਕਿਸਤਾਨ ਝੰਡਾ ਬੜਿਆ ਕਰੇ ਸੀ। ਇਹ ਕਹਿੰਦਾ ਗੱਦਾਰੀ ਕਰ ਰਹੇ ਆ ਸਾਡੇ ਨਾਲ। ਅੱਛੀ ਗੱਲ ਕ੍ਰਿਸ ਗੇਲ ਕਹਿੰਦਾ ਪਤਾ ਨਾ ਕਹਿੰਦਾ ਗੱਦਾਰੀ ਕਰ ਰਿਹਾ ਸਾਡਾ ਹੋ ਗਿਆ ਤੇ ਪਾਕਿਸਤਾਨ ਦਾ ਝੰਡਾ ਫੜਿਆ। ਮੁਦੱਸਰ ਭਾਈ ਕੋਚ ਬਣ ਗਿਆ ਟੀਮ ਦਾ। ਉਹਨੇ ਭਾਈ ਛਿੱਕਾ ਮਾਰਿਆ, ਬਾਲ ਬਾਹਰ ਗਈ ਤੇ ਰੇੜੀਆਂ ਵਾਲਿਆਂ ਨੂੰ ਜਾ ਕੇ ਕਹਿੰਦੇ ਆ ਉਹ ਗੇਂਦ ਆਈ ਸੀ ਬਾਹਰ।
ਸਟੇਡੀਅਮ ਫਿਰਨ ਦੇ ਆ ਬੱਟ ਮੈਂ ਕਿਹਾ ਮੈਚ ਦੇਖਣਾ ਹੈ ਕਹਿੰਦਾ ਨਹੀਂ ਆ ਵੀ ਗਿਰੀ ਵੇਚਣ ਆਏ ਲੱਗੀ ਹੋਈ ਸਾਜ ਨੇ ਬੱਟ ਦਾ ਮੂੰਹ ਗੌਰ ਨਾਲ ਦੇਖੋ ਇਦਾਂ ਲੱਗਦਾ ਜ਼ੂਮ ਕੀਤਾ ਉਹਨੇ। ਅੱਛਾ ਯਾਰ ਵੱਡ ਕੀ ਹੈ ਯਾਰ ਦੱਸਵੇ ਸਮਝ ਨਹੀਂ ਆਉਂਦੀ ਯਾਰ ਅੱਛਾ ਬੱਟ ਨਾਲ ਜਦੋਂ ਮੈਂ ਪਹਿਲਾ ਸ਼ੋਅ ਕੀਤਾ ਸੀ ਕਸਮੇ ਐ ਸੀ ਯਕੀਨ ਠੀਕ ਲੱਗ ਗਿਆ ਸੀ। ਏਦਾਂ ਹੀ ਆ। ਠੀਕ ਹੈ ਨਾ ਮਾੜਕੂ ਜਿਹਾ ਤੇ ਮਾਰਚ ਦੀ ਬੱਟ ਡੱਬੀ ਕੀ ਕਰਦਾ ਕੀ ਹੈ ਤੂੰ ਕਿਹੜਾ ਟਿਕਟੌਕ ਤੇ ਐਸਾ ਤੂੰ ਕੰਮ ਕਰਦਾ ਕਸਮੇ ਸਹੀ ਗੱਲ ਆ ਆ ਬਾਟਾ ਦਾ ਮੂੰਹ ਵੇਖ ਕੇ ਪ੍ਰੈਸ਼ਰ ਕੁੱਕਰ ਬਣਾਇਆ ਉਹਨਾਂ ਨੇ ਬੱਟ ਤੇ ਮਾਸ਼ਾਅੱਲਾ ਹੁਣ ਇੰਨਾ ਜਵਾਨ ਹੋ ਗਿਆ ਇਹਨੇ ਪਿਛਲੇ ਜੁਮੇ ਆਪਣੇ ਬੁੜੇ ਦਾ ਬਾਲਾ ਕੱਢਤਾ ਹੈ ਸ਼ਰਟ ਲਾ ਸਾਜ ਜੀ ਬੱਟ ਦਾ ਮੂੰਹ ਏਡਾ ਵੱਡਾ ਹੋ ਗਿਆ ਥੱਲੋਂ ਦੀ ਕਮੀਜ਼ ਪਾਉਂਦਾ ਉਹਨੇ ਮੂੰਹ ਤੇ ਨਹੀਂ ਲੰਘਦੀ ਓਏ ਉੱਪਰੋਂ ਦੀ ਮੂੰਹ ਚੋਂ ਨਹੀਂ ਲੰਘਦੀ ਕਹਿੰਦਾ ਕਮੀਜ਼ ਵੀ ਥੱਲੇ ਨਹੀਂ ਪਾਉਂਦਾ ਉਹ ਜਿਉਂ ਦੱਸਣ ਯਾਰ ਬੱਟ ਨੂੰ ਸੁੱਤੇ ਫਿਰ ਨੂੰ ਡਾ ਕੇ ਗਿਆ ਘਰ ਦੇ ਡਾ ਕੇ ਜਾਣਾ ਤੇ ਉਹ ਜਾ ਕੇ ਕਹਿੰਦਾ ਲਓ ਜੀ ਮੂੰਹ ਅਸੀਂ ਜਗਾਏ ਆ ਬਾਕੀ ਇੰਨਾ ਕੁ ਰਹਿ ਗਿਆ ਉਹਦੇ ਬੱਟ ਬਾਕੀ ਵੀ ਉੱਡ ਪੈਣਾ ਬੱਟ ਸਾਜ ਜੀ ਦਰਜੀ ਕੋ ਗਿਆ ਇਹਦਾ ਮੂੰਹ 36 ਤੇ ਤੀਰਾ 32 ਸੀ ਨਹੀਂ ਐਸੀ ਗੱਲ ਸੀ ਕਹਿੰਦਾ ਏਡਾ ਵੱਡਾ ਮੂੰਹ ਆ ਕਮੀਜ਼ ਵੀ ਥੱਲੇ ਨਹੀਂ ਪਾਉਂਦਾ ਉੱਪਰੋਂ ਫਸ ਜਾਂਦੀ ਕਹਿੰਦਾ ਬੱਟ ਦਾ ਮੂੰਹ ਦੇ ਲੋ ਅਣਜਾਣ ਬੰਦੇ ਨੇ ਪੇੜਾ ਕੀਤਾ ਉਹ ਵੱਡਾ ਬਿੰਗਾ ਚ ਪਾਉ ਸਾਡੇ ਨੇ ਸ਼ਰਟ ਵੇ ਪਾਈ ਲੱਗਦਾ ਮੋਤੀ ਚੂਰ ਵਾਲਿਆਂ ਦਾ ਬੱਟ ਮੂਰਤੀ ਚੂਰਾ ਵਾਲਾ ਬੱਟ ਕੜੀ ਵਾਲੇ ਕਾਰਤੂਸ ਵੱਜੇ ਤੈਨੂੰ ਮਰੇ ਪੀੜੀ ਸ਼ਰਟ ਲਾਇਆ ਅੱਛਾ ਪਿਛਲੇ 2 ਸ਼ੋਅ ਜਿਹੜੇ ਇਹਨਾਂ ਨੇ ਕੀਤੇ ਆ ਨਾ ਇਹਨੇ ਤੇ ਇਹਨੇ ਕਸਮ ਹੈ ਉਹ ਮੈਂ 2-3 ਦਿਨ ਟੈਨਸ਼ਨ ਨੇ ਮੈਂ ਕਿਹਾ ਆਰਾਮ ਹੀ ਪੈਸੇ ਗਏ ਆਹ ਗੱਲ ਕਰਕੇ ਨੇ ਇਸ ਪੂਰੇ ਪ੍ਰੋਗਰਾਮ ਦੇ ਪੈਸੇ ਪੂਰੇ ਕਰ ਆ ਜੀ ਓਏ ਇਹਨੂੰ ਵੀ ਕੁਝ ਸਮਝਾ ਇਹ ਦਿਨਾਂ ਦਾ ਕਿਤਾਬ ਲਿਖ ਰਿਹਾ ਤੇ ਇਹਦੀ ਤਵੱਜੋ ਸਾਰੀ ਉਧਰ ਕਹਿੰਦਾ ਕਿਤਾਬ ਲਿਖ ਰਿਹਾ ਤੇ ਤਵੱਜੋ ਸਾਰੀ ਉਧਰ ਜੁਗਤ ਵਾਲੇ ਪਾਸੇ ਧਿਆਨ ਨਹੀਂ ਧਿਆਨ ਨਹੀਂ ਹੈ ਲੈ ਵੀ ਮੁਦੱਸਰ ਗੱਲ ਇਹ ਲੜਾਈਆਂ ਚ ਆ ਅੱਜ ਤੂੰ ਬੜੀ ਅੱਛੀ ਕਮੀਜ਼ ਵਾਲੀ ਗੱਲ ਕੀਤੀ ਸੱਚੀ ਮੁੱਚੀ ਲੈਵਲ ਦੀ ਗੱਲ ਸੀ Level ਦੀ। ਇਹਦਾ ਐਡਾ ਵੱਡਾ ਮੂੰਹ ਹੈ ਕਮੀਜ਼ ਵੀ ਲੱਤਾਂ ਦਾ ਨਹੀਂ ਪਾਉਂਦਾ ਹਾਂ ਹਾਂ ਉਹਦੇ ਬਦਲੇ ਇਹ ਕਿੰਨੇ ਦਾ ਬਟ ਆਈਫੋਨ ਸਹੀ ਦੱਸੀ ਇਹ 1,90,000 ਦਾ। 2 ਲੱਖ ਰੁਪਏ ਦਾ ਤੇ ਹੈ ਮੁਦੱਸਰ ਦਾ ਰੁਪਈਆ ਲੱਖ ਦੇ ਉਹ ਫੋਨ ਲੈ ਲਓ ਜਾਓ ਹੈ ਹਾਂ ਵੱਡੀ ਹੋ ਹੁਣ ਲੇਕਿਨ ਹਾਂ। ਲੱਖ ਰੁਪਈਆ ਦੇਣਾ 5 ਮਿੰਟ ਦੇ ਅੰਦਰ ਅੰਦਰ ਫੋਨ ਕਰਕੇ ਮੰਗਾ ਲਾ ਹਾਂ ਮੰਗਾ ਲੈ ਜਿੱਥੋਂ ਮਰਜ਼ੀ ਲਾ ਜੀ ਜਾਓ ਲਓ ਜੀ। ਮੁਦੱਸਰ ਦੀ ਇੱਕ ਗੱਲ ਤੇ ਲੱਖ ਰੁਪਏ ਦਾ ਫੋਨ ਚਾਲੂ ਹਾਲਤ ਚ ਓਏ ਇਹਦੇ ਨਾਲੋਂ ਰਕਸ਼ਾ ਲੈ ਲਾ ਤਰੀਕ ਤੇ ਦੇ ਦੀ ਚਲੋ ਜੀ ਉਹ ਵੇ ਭਾਈ ਉਹਨੂੰ 4 ਮਿੰਟ ਰਹਿ ਗਏ ਯਾਰ ਫੋਨ ਬਾਤ ਫੋਨ ਕਰ ਲੈ 7:35 ਹੋ ਗਏ ਨੇ ਮੁਦੱਸਰ ਸਾਹਿਬ 7:40 ਤੱਕ ਜੇ ਮੇਰੇ ਅਕਾਊਂਟ 'ਚ ਪੈਸੇ ਆ ਗਏ ਤੇ ਲੱਖ ਰੁਪਏ ਦਾ ਫੋਨ ਤਾਂ ਹਾਂ ਇਹੀ ਹੈ ਨੰਬਰ ਠੀਕ ਚਲੋ ਵਾਕਈ ਲੱਖ ਰੁਪਏ ਦਾ ਹਾਂਜੀ ਸਾਜੀ ਵਾਕਈ ਹਾਂ ਲਓ ਜੀ ਮੁਦੱਸਰ ਸਾਹਿਬ ਮੁਜ਼ੱਫਰ ਦੇ ਸੱਚੀ। ਵਾਲੇ ਦੇ ਆ ਰਹੇ ਆ ਉਹ ਭਾਈ ਇਹ ਨਾਲੇ ਇਹਦੇ ਇੰਨੇ ਤਲਕ ਵਾਲੇ ਲੱਖ ਵਾਲਾ ਬੰਦਾ ਹੈ ਹੀ ਕੋਈ ਚੱਲ ਕਰ ਲਾ ਕਰਨਾ ਕਿ ਨਹੀਂ ਠਹਿਰ ਜਾ ਕਰ ਲਾ ਨਾ 36 ਮਿੰਟ ਹੋ ਗਏ 4 ਮਿੰਟ ਰਹਿ ਗਏ ਆ। ਜਲਦੀ ਜੀ ਉਹਨੂੰ ਦੁਸ਼ਮਣਾਂ ਨੂੰ ਫੋਨ ਕਰ ਲੈ ਹੈਲੋ 4 ਮਿੰਟ ਰਹਿ ਗਏ ਹੈਲੋ ਫਾਨੀ ਕਿੱਥੇ ਆ ਓਏ ਲੱਖ ਰੁਪਏ ਹੈਗਾ ਤੇਰੇ ਕੋਲ ਮੈਂ ਭੇਜਦਾ ਮੈਂ ਘਰ ਜਾ ਕੇ ਮੇਰੇ ਕੋਲ ਲੈ ਲਈ ਮੈਂ ਤੈਨੂੰ ਇੱਕ ਨੰਬਰ ਸੈਂਡ ਕਰਦਾ ਅਕਾਊਂਟ ਹਾਂਜੀ ਹੈਗਾ ਉਹ ਓਏ ਵਾਕਈ ਓਕੇ ਤੇ ਉਹ ਨੰਬਰ ਲਿਖਾਓ ਮੋਬਾਈਲ ਕੇ ਨੰਬਰ ਦਿਓ ਕਿਹਦਾ ਨੰਬਰ ਲਿਖਾਓ ਕਿਹਦਾ ਅਕਾਊਂਟ ਨੰਬਰ ਆਪਣਾ ਲਿਖਾਣਾ ਤੁਸੀਂ ਹੋਰ ਬੱਟ ਦਾ ਲਿਖਾਓ ਮੇਰਾ ਹੈ ਹੀ ਇਹ ਲੱਖ account। ਆਣ ਵੀ ਲੱਗਾ ਲੱਖ ਲੱਖ ਆਉਣ ਢੀ ਲੱਗਾ ਛੇਤੀ ਵਾਹ ਮੇਰਾ ਅਕਾਊਂਟ ਹੈ ਹੀ ਨਹੀਂ ਸਾਜੀ ਤੁਸੀਂ ਆਪ ਗੱਲ ਕੀਤੀ ਹੁਣ ਆਹ ਤੇ ਮੇਰਾ ਅਕਾਊਂਟ ਹੀ ਨਹੀਂ ਹੈਗਾ ਮੈਂ ਖਲਾਉਂਗਾ ਸਵੇਰੇ ਤੇ ਫੇਰ ਹੀ ਆ ਤੁਸੀਂ ਤਾਂ ਆਜੋ ਉਧਰ ਮੈਨੂੰ ਪੈਸੇ ਸੈਂਡ ਕੀਤੇ ਮੈਂ ਦੇ ਉਹ ਵੀ ਕੈਸ਼ ਕਰਾ ਦਿੰਦਾ ਮੇਰਾ ਹੈ ਹੀ ਨਹੀਂ ਕੋਈ ਆ ਜੀ ਆ ਦੇਖੋ 3 ਮਿੰਟ ਹੋ ਜੀ ਗਏ ਤੁਸੀਂ 5 ਮਿੰਟ ਦਾ ਅਸੀਂ 3 ਮਿੰਟ ਤੁਸੀਂ ਕਿਹਾ ਨੰਬਰ 3 ਮਿੰਟ ਹੋ ਗਏ ਆ 2 ਮਿੰਟ ਰਹਿ ਗਏ 2 ਮਿੰਟ ਰਹਿ ਗਏ ਤੁਸੀਂ ਅਕਾਊਂਟ ਨੰਬਰ ਲਿਖਾਓ ਤੇ ਅਕਾਊਂਟ ਨੰਬਰ ਹੈ ਹੀ ਨਹੀਂ ਮੈਂ ਲਿਖਾਉਣਾ ਹੀ ਨਹੀਂ ਤੁਸੀਂ ਕਿਹਾ ਮੈਂ ਨੰਬਰ ਲਿਖਾਉਂਦਾ ਕਦੋਂ ਹੁਣ ਤੁਸੀਂ ਕਿਹਾ ਤਾਂ ਫੋਨ ਨੰਬਰ ਕਿਹਾ ਬੋਸ ਲਿਖ ਤੈਨੂੰ ਆਈਫੋਨ ਮਿਲ ਗਿਆ ਦੇਖ ਯਾਰ ਫੋਨ ਨੰਬਰ 0 ਜ਼ੀਰੋ 0 ਅਸੇ ਤੁਸੀਂ ਫੋਨ ਇੱਕ ਘੰਟਾ 8 ਮਿੰਟ ਕਰ ਲੈ ਜਿੱਦਾਂ ਤੁਸੀਂ ਜ਼ੀਰੋ ਕੱਢਿਆ ਵਾ 0 0 ਟੋਟਲ ਕਿੰਨੇ ਜ਼ੀਰੋ ਹੋਏ 0 0 5 ਹਾਂ ਜੀ ਦੇਖ ਲੈ 1 ਤੂੰ ਦਬਾ ਦਬਾ ਲਿਖ ਚੱਲ ਜਾ ਕੀ ਹੋ ਗਿਆ ਇਹ ਲਵਾ ਲਈ ਜਾ ਕੇ ਹੁਣ 1 ਮਿੰਟ ਰਹਿ ਗਿਆ ਫੇਰ ਲਿਖਦੇ ਯਾਰ ਫੇਰ 8 ਸਾਜੀ ਗਲਤ ਹੋ ਗਿਆ 8 ਨਹੀਂ ਬਹੁਤ 7 ਸੀ ਤੈਨੂੰ ਮੈਂ ਦੂਜੇ ਬੈਂਕ ਦਾ ਲਾਉਣਾ ਇਹਨੂੰ ਮਟੇ ਮਿਟੇ ਦੇ 1 ਮਿੰਟ ਇਹਨੂੰ ਮਟੇ ਤੈਨੂੰ ਮੈਂ ਦੂਜੇ ਬੈਂਕ ਦਾ ਲਾਉਣਾ ਪੰਸਾਰੀ ਬੈਂਕ ਇਹ ਨਾ ਲੇਟ ਕਰਦਾ ਵਾ ਸਟੈਂਡਰਡ ਚਾਰਟਰ ਦਾ ਸਟੈਂਡਰਡ ਚਾਰਟਰ ਦਾ ਤੈਨੂੰ ਮੈਂ ਲਾਉਣਾ 5 ਮਿੰਟ ਤੇ ਹੋ ਗਏ ਲਹਾ ਤੁਸੀਂ ਮੈਨੂੰ 2 ਮਿੰਟਾਂ ਨਾਲ ਲਿਖਾਉਣਾ ਵਾ ਨਹੀਂ ਸਹੀ ਤੇਰਾ ਲੱਖ ਰੁਪਏ ਤੋਂ ਮੈਨੂੰ ਭਜਵਾ ਦੇ ਤੇਰਾ ਲੱਖ ਰੁਪਏ ਲਿਖ 21 21 0321 ਚੁੱਪ ਕਰੋ ਯਾਰ 0 8 ਟਾਈਮ ਹੋ ਗਿਆ
21 ਲਿਖ ਲਿਆ? ਚਲੋ ਕਿਤੇ ਪਹਿਲਾਂ ਹੀ ਲਿਖਿਆ ਅੱਛਾ 0 ਵਿੱਚ 21 ਤੋਂ ਬਾਅਦ ਲਿਖ ਲਿਆ? ਯਾਰ ਸਾਹਮਣੇ ਲਿਖਿਆ ਤੁਹਾਡੇ 8 ਵੀ ਲਿਖ ਲਿਆ? ਹਾਂਜੀ 21 ਤੋਂ ਪਹਿਲੇ ਲਿਖ 4 ਤੂੰ ਆਪਣੇ ਮੋਬਾਈਲ ਤੇ ਲਿਖ ਲੈ 4 21 0 8 ਇਹ ਨੰਬਰ ਦੇ ਨੇ ਕਿ ਮਸਾਲਾ ਬਣਾ 4 ਕੀ ਦਾ ਤੇ ਮਸਾਲਾ ਹੁੰਦਾ 4 ਅੱਗੇ 4 21 0 18 21 0 75 ਸਾਜੀ ਦੇ ਗਲੀਚੇ ਦੀ ਬੋਲੀ 75 75 ਯਾਰ ਰਹਿਣ ਦਿਓ 75 76 ਯਾਰ ਤੂੰ ਨਾ ਮੇਰੀ ਗੱਲ 8 ਟਾਈਮ ਹੋ 2 ਤੋਂ ਟਾਈਮ ਹੋ ਗਿਆ 1 ਮਿੰਟ ਚਲੋ। ਮੁੱਕ ਗਿਆ ਜਾ ਓਏ ਜਾ ਤੇਰੇ ਜ਼ਿੰਦਗੀ ਚ ਕਦੀ ਤਰੱਕੀ ਨਹੀਂ ਤੂੰ ਕਰ ਕਰਕੇ ਨਹੀਂ ਸਕਦਾ ਆਈਫੋਨ ਹੀ ਲਿਆ ਹੋਇਆ ਯਾਰ ਮੈਂ ਤੈਨੂੰ ਫਰ ਲਹਾਇਆ ਤੇਰਾ ਹੱਥ ਨਹੀਂ ਚੱਲਣ ਗਿਆ 2 ਬੈਂਕ ਦੇ ਨੰਬਰ ਲਿਖਾਤੇ ਤੇ 2 ਬੈਂਕਾਂ ਦੇ ਨੰਬਰ ਲਹਾਤੇ ਤੈਨੂੰ ਹਾਲੇ ਨੇ ਇੱਥੇ ਲਿਖਣਾ ਸੀ ਫਿਰ ਇਹਨੂੰ ਮੈਂ ਸਟੈਂਡਰਡ ਚਾਰਟਰ ਦੱਸਣਾ ਸੀ ਕੋਈ ਹਾਲ ਨਹੀਂ ਯਾਰ। ਅਕਾਊਂਟ ਆਈਟਮ ਫਿਰ ਇਹਨੇ ਉਹਨੂੰ ਸੈਂਡ ਕਰਨਾ ਸੀ ਉਹਨੇ ਫਿਰ ਅੱਗੇ ਮੈਨੂੰ ਸੈਂਡ ਕਰਨਾ ਸੀ ਫਿਰ ਮੇਰੇ ਮੋਬਾਈਲ 'ਚ ਮੈਸੇਜ ਆਉਣਾ ਸੀ ਓਏ ਦਿੱਕਤ ਓਏ ਯਾਰ ਫੇਰ ਕੰਮ ਕਰੇ ਆਪਣੇ ਬੈਂਕ 'ਚ ਮੰਗਾ ਲਾ ਤੂੰ ਬੋਸ ਨੂੰ ਦਿਖਾ ਦੇ ਆਹ ਪਾਗਲ ਦੱਸ ਪਾਗਲ ਆ ਤੂੰ ਤੂੰ ਯਾਰ ਆਪਣੇ ਬੈਂਕ 'ਚ ਮੰਗਾ ਕੇ ਸਾਜਿਆ ਲੋ ਲੱਖ ਰੁਪਏ ਆਲੂ ਆ ਗਏ ਮੋਬਾਈਲ ਫੜ ਲਓ ਮੈਨੂੰ ਇਹ ਇਸ ਲਈ ਤਰੱਕੀ ਉਹ ਨਹੀਂ ਭਾਈ ਕੀਤੀ ਨੇ ਹੈ ਹੀ ਬੇ ਹਾਲਾਂਕਿ ਸਿੱਧੀ ਹਵਾ ਪੈਂਦੀ ਸਿਰ ਤੇ ਫਿਰ ਅਕਲ ਨਹੀਂ ਆਉਂਦੀ ਉਸਤਾਦ ਜੀ 5 ਮਿੰਟ ਦੀ ਗੱਲ ਤੁਸੀਂ ਕੀਤੀ ਤੇ 5 ਮਿੰਟ ਹੋ ਗਏ ਹੋ ਗਏ ਭਾਈ 8 ਮਿੰਟ ਹੋ ਗਏ ਹੁਣ ਹਾਂ ਭਾਈ ਬੇਵਕੂਫ ਆ 35 ਮਿੰਟ ਤੇ ਸ਼ੁਰੂ ਹੋਇਆ ਸੀ ਮੈਂ 38 ਹੋ ਗਏ ਹਾਂ ਕੋਈ ਨਹੀਂ ਇਨਫਿਨਿਕਸ ਲੈ ਲਈ ਜਾ ਕੇ ਨਾਲੇ ਜਿੱਦਾਂ ਦਾ ਤੂੰ ਬੰਦੇ ਦਾ ਨਾਂ ਲਿਆ ਉਹਦੇ ਕੋਲ ਕੀ ਨਾਂ ਸੀ ਫਾਨੀ ਇਰਫਾਨ ਲੈ ਫਾਨੀ ਵਰਗੇ ਮੁੰਡੇ ਕੋਲ ਲੱਖ ਹੁੰਦਾ ਹੀ ਨਹੀਂ ਕਿੰਨੇ ਕੁ ਹਜ਼ਾਰ ਵਾਲਾ ਉਹ 15-20 ਹਜ਼ਾਰ ਹੁੰਦਾ ਉਹ ਬੜੀ ਮੁਸ਼ਕਲ ਫਾਨੀ ਲੱਖ ਮੰਗਣਾ ਤੇ ਬੰਦਾ ਕਹਿੰਦਾ ਇਮਤਿਆਜ਼ ਭਾਈ ਲੱਖ ਰੁਪਏ ਹੈ ਇਦਾਂ ਦੇ ਬੰਦੇ ਅਰਸ਼ਾਦ ਸਾਹਿਬ ਲੱਖ ਇਦਾਂ ਦਾ ਫਾਨੀ ਲੱਖ ਰੁਪਏ ਫਾਨੀ ਕੋ ਲੱਖ ਕਿੱਥੋਂ ਆਇਆ ਉਹਦਾ ਬੰਦਾ ਤਾਂ ਸੈਂਡ ਕਰ ਹੀ ਦਿੱਤਾ ਕਾਕੇ ਜਾਂ ਵਿਸ਼ਾਲ ਆਹ ਤੇ ਤੇਰੇ ਮੰਨਣ ਚ ਗੱਲ ਆਉਂਦੀ ਕਿ ਮੈਂ ਕਹਾਂ ਕਾਕੇ ਤੇਰੇ ਕੋ 5 ਲੱਖ ਹੈਗਾ ਇਹਨਾਂ ਦੀ ਛਾਤੇ ਕਬੂਤਰ ਬੈਠਾ ਆਪਣੇ ਅੱਬੇ ਨੂੰ ਕਹਿੰਦਾ ਅੱਜ ਆਪਣੇ ਘਰ ਨਾ ਖੁਸਰੇ ਹੋਣੇ ਓਏ ਕਹਾਂ ਬੈਠ ਯਾਰ ਦੱਸ ਯਾਰ ਐਡਾ ਠੰਡਾ ਮਿਸਤਰੀ 5 ਮਰਲੇ ਦਾ ਮਕਾਨ ਬਣਾਉਣ ਗਿਆ 28 ਸਾਲ ਬਾਅਦ ਜਾ ਕੇ ਮਾਲਕਾਂ ਨੂੰ ਕਹਿੰਦਾ ਲੱਖ ਰੁਪਈਆ ਦਿਓ ਕਹਿੰਦਾ ਯਾਰ ਹਾਲੇ ਤੂੰ ਕੰਮ ਚੰਗੀ ਤਰ੍ਹਾਂ ਸ਼ੁਰੂ ਕੀਤਾ ਨਹੀਂ ਪਹਿਲੇ ਹੀ ਤੂੰ ਆ ਗਿਆ ਲੱਖ ਰੁਪਈਆ ਲੈ ਹਾਲੇ 30 ਸਾਲ ਹੋਏ ਤੈਨੂੰ ਮਕਾਨ ਬਣਾਉਂਦੇ ਨੂੰ ਹਾਂਜੀ ਬੱਟ ਨੇ ਇੱਕ ਘਰ ਗਿਆ ਤੇ ਉਹ ਅੰਦਰੋਂ ਕਹਿੰਦੇ ਕੌਣ ਆਇਆ ਕਹਿੰਦੇ ਬੱਟ ਕਹਿੰਦਾ ਫਿਰ ਵੱਡਾ ਗੇਟ ਖੋਲ ਲਈ ਐਡਾ ਢਿੱਲਾ ਮਿਸਤਰੀ ਇੱਕ ਇੱਟ ਰੱਖੀ ਹਾਲੇ ਬੜੀ ਮੁਸ਼ਕਲ ਇੱਕ ਇੱਟ ਰੱਖ ਕੇ ਤੇ ਫੋਨ ਕਰਦਾ ਮਾਲਕਾਂ ਨੂੰ ਕਹਿੰਦਾ ਸ਼ਿਕੰਜਵੀਂ ਤਾਂ ਭੇਜੋ ਐਡਾ ਸੁਸਤ ਮਿਸਤਰੀ ਆ ਇਹਨੇ ਮਕਾਨ ਸ਼ੁਰੂ ਕੀਤਾ ਉਸ ਮਕਾਨ ਦੇ 3 ਮਾਲਕ ਚੇਂਜ ਹੋ ਗਏ ਤੇ ਮਕਾਨ ਬਣ ਰਿਹਾ ਹਾਲੇ ਹਾਂ ਤੇ ਐਡਾ ਸੁਸਤ ਮਿਸਤਰੀ ਆ 2.5 ਸਾਲ ਬਾਅਦ 2.5 ਸਾਲ ਪਹਿਲੇ ਦਾ ਮਕਾਨ ਬਣਾ ਰਿਹਾ ਤੇ ਮਾਲਕ 2.5 ਸਾਲ ਬਾਅਦ ਆ ਕਹਿੰਦੇ ਭਾਜੀ ਕਿੰਨੀ ਕਿ ਦੇਰ ਆ ਕਹਿੰਦਾ ਹੁਣ ਮੈਂ ਬੇੜਾ ਕਰ ਕਰਤੇ ਤੇ ਕਾਲੀਆਂ ਦੇ ਤਵੇ ਫੇਰ ਤੁਸੀਂ ਕਹਿੰਦਾ ਖਰਾਬ ਕਰਤਾ ਬਸ ਵੀ ਭਾਈ ਮਿਸਤਰੀ ਬਣ ਗਿਆ ਇੱਟਾਂ ਦੀ ਟਰਾਲੀ ਲਵਾਉਂਦੇ ਆ ਤੇ ਉਹਨਾਂ ਨੂੰ ਕਹੀਏ ਵੀ ਆਰਾਮ ਨਾਲ ਲਾਓ ਓਵਰਲੈਪ ਹੁੰਦਾ ਹੀ ਮਾਮਾ ਇੱਟਾਂ ਦੀ ਕਿਹੜੀ ਉਮਰ ਬਾਹਰ ਰਹਿੰਦੀ ਨਾ ਉਹ ਤਰਲ ਅੱਛਾ ਇੱਟਾਂ ਦੀ ਆਵਾਜ਼ ਹੁੰਦੀ ਕੱਟੀਆਂ ਡੇਗਦੀਆਂ ਕਿਹਦਾ ਓਵਰਲੈਪ ਹੋ ਰਹੀ ਅੱਛਾ ਇਮਰਾਨ ਖਾਨ ਸਾਹਿਬ ਦੇ ਨਾਲ ਲੱਗ ਗਿਆ ਇਮਰਾਨ ਖਾਨ ਸਾਹਿਬ ਦੇ ਨਾਲ ਪ੍ਰਾਈਮ ਮਿਨਿਸਟਰ ਕਿ ਮੈਂ ਜੀ ਬਹੁਤ ਅੱਛਾ ਜਲਸਾ ਕਰ ਲੈਣਾ ਤੇ ਮਿਸਤਰੀ ਸੀ ਇਮਰਾਨ ਖਾਨ ਸਾਹਿਬ ਨਾਲ ਉਹਨਾਂ ਨੇ ਕਿਹਾ ਜਾਓ ਓਏ ਜਾਓ ਉੱਥੇ ਜਾ ਕੇ ਜਲਸਾ ਕਰਕੇ ਆਓ ਮੇਰੀ ਜਗ੍ਹਾ ਉੱਥੇ ਚਲਾ ਗਿਆ ਤੇ ਜਾ ਕਹਿੰਦਾ ਖਾਨ ਸਾਹਿਬ ਨੇ ਮੈਨੂੰ ਭੇਜਿਆ ਵਾ ਇਹ ਹੁਣ ਮਿਸਤਰੀ ਆ ਇਹ ਰਸ਼ ਜਿਹੜਾ ਇਕੱਠਾ ਹੈ ਨਾ ਇਹਨੂੰ ਸਾਰੇ 1-4 ਦੇ ਵਿੱਚ ਹੋ ਜਾਓ ਸਾਰੇ 1-4 ਦੀਆਂ ਢੇਰੀਆਂ ਬਣਾ ਲਓ ਸਾਰੇ ਠੀਕ ਆ ਖਾਨ ਸਾਹਿਬ ਕਹਿੰਦੇ ਨੇ ਐਰਕੀ ਖਾਨ ਸਾਹਿਬ ਦਾ ਜਦੋਂ ਪੋਲਿੰਗ ਸਟੇਸ਼ਨ ਖੁੱਲਣੇ ਵੋਟ ਪਾਉਣੇ ਆਪਾਂ ਲੈਂਟਰ ਪਾ ਦੇਣੇ ਆ ਠੀਕ ਹੈ ਨਾ ਹਾਂ ਵੋਟਾਂ ਦੇ ਔਰ ਕਹਿੰਦਾ ਮਿਸਤਰੀ ਸੀ ਨਾ ਤੇ ਕਹਿੰਦਾ ਆਪਾਂ ਰਲ ਕੇ ਇਮਰਾਨ ਖਾਨ ਸਾਹਿਬ ਦੀ ਕਾਂਡੀ ਨਹੀਂ ਲੱਗਣ ਦੇਣੀ ਲੈ ਕਾਂਡੀ ਨਹੀਂ ਲੱਗਣ ਦੇਣੀ ਕਹਿੰਦਾ ਕੰਡ ਹਾਂ ਇਹ ਜਿਹੜੀ ਮੁਲਕ ਨੂੰ ਸਿਉਂਕ ਲਾ ਰਹੇ ਨਾ ਇਹਦਾ ਮੈਂ ਹੱਲ ਕਰ ਆਹੋ ਖਾਨ ਸਾਹਿਬ ਪਿੱਛੇ ਆਣ ਲੱਗਾ ਓਏ ਬਸ ਕਰ ਠੇਕੇਦਾਰ ਬਣਾਤਾ ਮਰੇ ਆਹੋ ਮਿਸਤਰੀ ਸੀਗਾ ਇੱਕ ਭਾਈ ਬੰਦੇ ਨੇ ਇਹਨੂੰ ਕਿਹਾ ਯਾਰ ਉਹ ਮਕਾਨ ਦੀ ਸਲਾਬ ਖਤਮ ਕਰਨੀ ਤੇ ਉੱਥੇ ਸਾਰੀ ਦਿਹਾੜੀ ਹੀਟਰ ਚ ਬਲਾ ਬਾਲ ਕੇ ਖੜਾਈ ਕਹਿੰਦਾ ਮੁੱਕ ਜੇਗੀ ਇਹ ਵੀ ਮਿਸਤਰੀ ਸੀ ਇੱਟਾਂ ਨੂੰ ਨਾ ਪਾਣੀ ਲਾਇਆ ਇੱਟਾਂ ਐ ਕਰਨ ਦੀ ਉੱਪਰ ਹੁੰਦੇ ਆ ਉਹ ਖੈਰ ਓਏ ਆਹੋ ਵਾਹ ਆਇਆ ਵੀ ਆਇਆ ਕਿਤਾਬ ਚ ਆ ਗਿਆ ਆਹੋ। ਸਾਡੇ ਰਸਤੂ ਆ ਸਾਡੇ ਖਾਨਦਾਨ
ਇਹਦੀ ਉਸਤਾਦ ਜੀ ਸੱਸ ਆਈ ਤੇ ਇਹਦਾ ਅੱਬੂ ਕਹਿੰਦਾ ਜਾ ਨੂੰ ਅੱਡੇ ਛੱਡਿਆ ਤੇ ਜੂਵੇ ਦੇ ਅੱਡੇ ਛੱਡਿਆ। ਬਟ ਵੀ ਮਿਸ ਇਹਦੀ ਸੱਸ ਆਈ ਇਹਦਾ ਅੱਬਾ ਕਹਿੰਦਾ ਜਾ ਇਹਨੂੰ ਅੱਡੇ ਤੇ ਛੱਡਿਆ, ਕਹਿੰਦਾ ਬਈ ਇਹ ਕੀ ਬਗੈਰ ਇਹ ਉੱਥੋਂ ਤੇ ਆਈ ਆ। ਬਟ ਮਿਸਤਰੀ ਸੀਗਾ, ਉਹਨੇ ਕਿਹਾ ਨੀਚ ਪਾਣੀ ਨਾ ਪਵੇ ਨਹੀਂ ਹੈ ਨੀਚ ਪਾਣੀ ਨਾ ਪਵੇ ਨੀਚ ਪਾਣੀ ਨਾ ਪਵੇ ਤੇ 15 ਮਣ ਪੈਂਪਰ ਸਟਾਰ ਤੇ ਇਮਰਾਨ ਖਾਨ ਦੇ ਪਿੱਛੇ ਖਲੋਤਾ, ਉਹਦਾ ਸੈਕਟਰੀ ਪਿੱਛੇ ਖਲੋਤਾ ਤੇ ਲਾਡਲਾ ਉਹਦੇ ਪਿੱਛੇ ਖਲੋਤਾ ਤੇ ਉਹ ਵੱਡੇ ਮੁਲਕ ਵਾਲਿਆਂ ਨਾਲ ਗੱਲ ਕਰ ਰਿਹਾ ਤੇ ਪਾਣ ਮੂੰਹ ਚ ਪਾ ਕੇ 10 ਸਕਿੰਟ ਬਾਅਦ ਕਰ ਰਿਹਾ ਤੇ ਇਮਰਾਨ ਖਾਨ ਐਂ ਦੇਖਿਆ ਤੇ ਕਰ ਰਿਹਾ ਭਾਈ ਖਾਨ ਸਾਹਿਬ ਦਾ लिफाफा पाया जेब च पान खा रहा। इमरान खान गल कर रहा कि मैं चाहता हूँ इस मुल्क से गुरबत खत्म हो जाए, तो सोना पिछों लिफाफा कट के जेब च उन्होंने कहा ये कौन है, ये तो का बच्चा है। उन्होंने कहा जी किसका, बस हैक। ਖਾਨ ਸਾਹਿਬ ਦੇ ਭਾਈ ਇੰਜ ਸਟੇਜ ਦੇ ਪਿੱਛੇ ਖਲੋਤਾ ਵਾ ਤੇ ਬਾਰ-ਬਾਰ ਉਹਨੂੰ ਕਹਿ ਰਿਹਾ ਵਾ ਤਕਰੀਰ ਛੋਟੀ ਕਰਿਓ, ਮਿੱਠੇ ਪਕੌੜੇ ਠੰਡੇ ਹੋ ਗਏ। अच्छा इमरान खान साहब जलसा कर रहे हैं कि ये कर दो, तो एकदम कहता माइक फड़ कहता ओ यार पा दो वोट यार की आ ਇਮਰਾਨ ਖਾਨ ਉਹ ਵਿਚਾਰਾ ਇੰਨਾ ਖਪਨ ਦਿਆ ਯਾਰ ਹੱਥ ਇਮਰਾਨ ਖਾਨ ਦਾ ਤਕਰੀਰ ਕਰ ਰਹੇ ਤੇ ਪਿੱਛੇ ਖਲੋਤਾ ਨੀਂਦ ਦਾ ਝੋਲਾ ਐਵੇਂ ਫੇਰ ਮਾਰਿਆ ਵਿੱਚ ਨੀਂਦ ਤੇ ਝਟਕੇ ਇਹ ਕੀ ਬਦਤਮੀਜ਼ੀ ਹੈ। ਇਹ ਵੀ ਭਾਈ ਸੈਕਟਰੀ ਲੱਗ ਗਿਆ, ਉਹ ਕਹਿੰਦੇ ਕੋਈ ਕਰ ਲਓ ਮੈਕ ਤੇ ਗੱਲਬਾਤ, ਕਹਿੰਦਾ ਨਹੀਂ ਭਾਈ ਐਵੇਂ ਕੋਈ ਗਾਲ ਮੰਦਾ ਨਿਕਲ ਜੂ। ਮੈਂ ਕਦੀ ਕੀਤੀ ਨਹੀਂ। ਇਮਰਾਨ ਖਾਨ ਸਾਹਿਬ ਦੇ ਪਿੱਛੇ ਖੜਾ ਤੇ ਇੱਕਦਮ ਕਹਿੰਦਾ ਖਾਨ ਸਾਹਿਬ ਕਿਆ ਹੌਟ ਸਪੌਟ ਤੇ ਔਨ ਕਰੋ। ਕੱਚੀਆਂ ਹਰਕਤਾਂ ਉਹ ਫੁੱਲ ਕੱਚੀਆਂ ਹਰਕਤਾਂ ਕਰ ਰਹੇ ਉਹਨਾਂ ਦੇ। ਅੱਛਾ ਨਵਾਂ ਲੱਗਾ ਨਾ ਨਾਲ ਤੇ ਐਵੇਂ ਨਾ ਬੱਚਿਆਂ ਦੀ ਤਬੀਅਤ ਆ ਤੋ ਚਾਈਨੀਜ਼ ਬੋਲ ਰਿਹਾ, ਚਾਈਨੀਜ਼ ਵਾਲਾ ਤੇ ਉਹ ਹੱਸੀ ਜਾ ਰਿਹਾ ਉਹਦੀ ਸੁਣ ਕੇ। ਉਹ ਕਹਿੰਦਾ ਹਾਂ ਠੀਕ ਆ ਮਾਂ ਕਾ ਚੋਂ ਮਾਂ ਵੀ ਓਏ ਖਾਨ ਸਾਹਿਬ ਉਹ ਕਿੱਦਾਂ ਮਜ਼ੇਦਾਰ ਬੋਲ ਰਿਹਾ। ਸ਼ਾਬਾ ਕੋਲਾ ਫਾ ਚੱਲਾ ਚਮਕ ਲਿਆ ਜੋ ਲਾ ਕਿਤੇ ਉਹ ਕਹਿੰਦਾ ਉਹ ਕਹਿੰਦਾ ਓਏ ਸ਼ਟ ਅਪ ਓਏ ਉਹਨੂੰ ਲੋਕੋ ਕਿੱਦਾਂ ਬੋਲਣ ਦਾ ਯਾਰ ਦੱਸ ਯਾਰ। ਖਾਨ ਸਾਹਿਬ ਜਲਸਾ ਕਰਕੇ ਫਾਰਗ ਹੋਏ ਤੇ ਐਵੇਂ ਹਿਸਾਬ ਨਾਲ ਹੀ ਕਿ ਮੇਰੇ ਨਾਲ ਬੈਠੇਗਾ ਤੇ ਐਵੇਂ ਬਾਜ਼ਾ ਲਾਈ ਯਾਰ ਬਨੀ ਗਾਲਾ ਵਾਲੇ ਖਾਨ ਸਾਹਿਬ ਦੇ ਪਿੱਛੇ ਖੜਾ। ਅੱਛਾ ਪਿੱਛੇ ਖੜਾ ਲਾਡੀਆਂ ਕਰ ਰਿਹਾ ਖਾਨ ਸਾਹਿਬ ਨਾਲ। ਉੱਥੇ ਜ਼ਰਾ ਦੇਰ ਹੋ ਗਈ ਥੋੜੀ ਤੇ ਮੋਢੇ ਤੇ ਮਾਰ ਕੇ ਨਾ ਚੱਲ ਚੱਲ ਲੈ ਦੱਸ। ਖਾਨ ਸਾਹਿਬ ਤਕਰੀਰ ਕਰ ਰਹੇ ਤੇ ਉਹਨੂੰ ਪੁੱਛ ਰਿਹਾ 20 ਰੁਪਏ ਟੁੱਟੇ ਹੈਗੇ ਤੁਹਾਨੂੰ? ਨਹੀਂ ਯਾਰ ਖਾਨ ਸਾਹਿਬ ਮਾਸ਼ਾਅੱਲਾ ਕੀ ਬਾਤ ਹੈ। ਖਾਨ ਸਾਹਿਬ ਫੈਸਲਾਬਾਦ ਜਲਸਾ ਕਰਾਉਣ ਆਏ ਤੇ ਮੁਦੱਸਰ ਐਵੇਂ ਹੀ ਆਪਣੀ ਬੈਠਕ ਦੇ ਬਾਹਰ ਪਾਣੀ ਤਰੋਂਕੀ ਜਾ ਰਿਹਾ। ਵੀ ਉਧਰੋਂ ਉਹਨਾਂ ਨੇ ਲੰਘਣਾ ਵਾ। ਆ ਵੀ ਕਹਿੰਦੇ ਫੈਸਲਾਬਾਦ ਆ ਰਹੇ ਖਾਨ ਸਾਹਿਬ, ਕਹਿੰਦਾ ਸਾਡੇ ਹਾਲਾਤ ਰਹਿਣੀ ਉਹਨਾਂ ਨੇ। ਅੱਛਾ ਬਾਹਰ ਖਲੋਤਾ ਫੋਨ ਤੇ ਐਵੇਂ ਝੂਠਾ ਹੀ ਸਾਰੇ ਬਾਹਰ ਖਲੋਤੇ ਨਾ ਤੇ ਹੁਣ ਕੱਲ ਖਾਨ ਸਾਹਿਬ ਨੇ ਉਹਨਾਂ ਦਾ ਫੋਨ ਤੇ ਹੈ ਰਾਤ ਦੀ ਰੋਟੀ ਮੇਰੇ ਕੋਲ ਖਾਣੀ ਹੈ। ਇਮਰਾਨ ਖਾਨ ਸਾਹਿਬ ਮੈਂ ਤੁਹਾਨੂੰ ਦੱਸ ਦਿੱਤਾ ਜੀ ਐਵੇਂ ਉੱਚੀ ਉੱਚੀ ਲੱਗਾ ਸਾਰਿਆਂ ਨੂੰ ਸੁਣਾ ਰਿਹਾ। ਆਹ ਮਹੱਲੇ ਦੇ ਵੇਖ ਰਹੇ ਆ। ਰੋ ਪਾ ਰਿਹਾ। ਸਾਡੇ ਮਹੱਲੇ ਦਾ ਇੱਕ ਮੁੰਡਾ ਸੀ, ਉਹ ਗਵਾਚ ਜਾਂਦਾ ਸੀ ਗਰੀਬ ਤੇ ਮੈਂਟਲੀ ਥੋੜਾ ਜਿਹਾ ਨਾ ਅਪਸੈਟ ਸੀ ਤੇ ਉਹਨੂੰ ਇਹ ਪਤਾ ਹੁੰਦਾ ਸੀ ਕਿ ਮੈਂ ਗਵਾਚ ਗਿਆ ਵਾਂ ਤੇ ਉਹਨੇ 6 ਮਹੀਨੇ ਗਵਾਚੇ ਰਹਿਣਾ ਤੇ ਉਹਨੂੰ ਇੱਕ ਦਿਨ ਨਾ ਕਿਤੇ ਨਿਕਲ ਗਿਆ ਤੇ ਗਵਾਚ ਗਿਆ ਤੇ ਕਿਸੇ ਨੇ ਦੇਖਿਆ, ਉਹਨੇ ਕਿਹਾ ਓਏ ਤੂੰ ਇੱਥੇ ਫਿਰਨ ਆ, ਕਹਿੰਦਾ ਜਾ ਕੰਮ ਕਰ, ਕਹਿੰਦਾ ਘਰ ਨਹੀਂ ਜਾਣਾ, ਕਹਿੰਦਾ ਨਹੀਂ ਮੈਂ ਗਵਾਚਾ ਮੈਂ ਗਵਾਚਾ ਵਾਂ, ਮੇਰੇ ਘਰਦਿਆਂ ਨੂੰ ਕਹਿੰਦੀ ਮੈਂ ਗਵਾਚਾ ਵਾਂ। ਖਾਨ ਸਾਹਿਬ ਦਾ ਨੌਕਰ ਲੱਗ ਗਿਆ ਭਾਈ ਨਾਦਰ ਤੇ ਉਹਨੂੰ ਕਹਿੰਦੇ ਹੈਲੀਕਾਪਟਰ ਦੀ ਚਾਬੀ ਸੁੱਟੋ ਫਿਰ ਸਬਜ਼ੀ ਫੜ ਲਿਆਈਏ। ਲੈ ਇਹ ਵੀ ਉਹਦਾ ਪੀਏ ਲੈ ਦੱਸ। ਚਲੋ ਬਸ ਮੈਂ ਜਾਣਾ ਸ਼ੁਰੂ ਹੋ ਗਿਆ। ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਔਰ ਇਹ ਤੇ ਸ਼ੁਗਰ ਮੇਲਾ ਸੀ ਨਾ ਸਾਡਾ ਜਿਹੜਾ ਇੱਕ ਵਰਕਿੰਗ ਆ, ਲੇਕਿਨ ਜਿਹੜੀ ਅੰਦਰੋਂ ਇੱਕ ਜੈਨੂਇਨ ਗੱਲ ਇਹ ਹੈ ਕਿ ਸਾਰੇ ਮਿਲ ਕੇ ਦੁਆ ਕਰੀਏ ਕਿ ਜਿਹੜੇ ਸਲਾਬਜ਼ਦਗਾਨ ਦੇ ਲੋਕ ਨੇ ਉਹਨਾਂ ਨੂੰ ਅੱਲਾਹ ਪਾਕ ਜਿਹੜਾ ਨਾ ਰੱਬ ਉਹਨਾਂ ਨੂੰ ਇਸ ਮੁਸ਼ਕਲ ਚੋਂ ਕੱਢੇ ਔਰ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਲਈ ਦੁਆ ਵੀ ਕਰੀਏ ਔਰ ਜੋ ਹੋ ਸਕਦਾ ਉਹ ਵੀ ਕੀਤਾ ਔਰ ਮਜ਼ੀਦ ਵੀ ਕਰੀਏ। ਠੀਕ ਹੈ ਜੀ, ਆਪਣਾ ਬਹੁਤ ਖਿਆਲ ਰੱਖਣਾ। ਇਨਸ਼ਾਅੱਲਾ ਫਿਰ ਤੁਹਾਡੇ ਨਾਲ ਅਗਲੇ ਪ੍ਰੋਗਰਾਮ 'ਚ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।